ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਪੰਜਾਬ ਦੇ ਵਿੱਚ ਪਾਕਿਸਤਾਨ ਤੋਂ ਬਲਦੇਵ ਕੁਮਾਰ ਨਾਂ ਦਾ ਇੱਕ ਇਹੋ ਜਿਹਾ ਵਿਅਕਤੀ ਪਹੁੰਚਿਆ ਹੋਇਆ ਜਿਹਦੀ ਕਰਕੇ ਸਾਰੇ ਸਿੱਖ ਸੰਸਾਰ ਦੇ ਵਿੱਚ ਇੱਕ ਖਲਬਲੀ ਜੀ ਮੱਚੀ ਹੋਈ ਹੈ। ਬਲਦੇਵ ਕੁਮਾਰ ਜਿਹੜਾ ਇਹ ਵਿਅਕਤੀ ਆ, ਇਹ ਪਾਕਿਸਤਾਨ ਦੇ ਪਖਤੂਨਵਾ ਇਲਾਕੇ ਦੇ ਵਿੱਚ MLA, ਜਿਵੇਂ ਪੰਜਾਬ ਦਾ MLA ਹੁੰਦਾ ਉਸ ਤਰੀਕੇ ਦਾ ਬੰਦਾ। ਤੇ ਉੱਥੇ ਇਸ ਵਿਅਕਤੀ ਦੇ ਉੱਤੇ ਇੱਕ ਸਿੱਖ ਸੂਰਨ ਸਿੰਘ, ਡਾਕਟਰ ਸੂਰਨ ਸਿੰਘ, ਜਿਹੜਾ ਇਹਦੇ ਤੋਂ ਪਾਰਟੀ ਵਿੱਚ ਸੀਨੀਅਰ ਸੀ। ਇਹ ਇਮਰਾਨ ਖਾਨ ਵਾਲੀ ਜਿਹੜੀ ਪਾਰਟੀ ਆ, ਜਿਹੜੀ ਪਾਕਿਸਤਾਨ ਦੇ ਵਿੱਚ ਇਸ ਟਾਈਮ ਰਾਜ ਕਰ ਰਹੀ ਪਾਰਟੀ ਆ, ਉਹਦਾ ਲੀਡਰ ਹੈ। ਤੇ ਡਾਕਟਰ ਸੂਰਨ ਸਿੰਘ ਇਹ ਤੋਂ ਸੀਨੀਅਰ ਸੀਗਾ ਤੇ ਇਹ ਉਹਦੇ ਲੜੀ ਦੇ ਵਿੱਚ ਪਾਰਟੀ ਦੇ ਵਿੱਚ ਦੂਜੇ ਦਰਜੇ ਤੇ ਸੀਗਾ। ਤੇ ਇਹਦੇ ਉੱਤੇ ਉਸ ਡਾਕਟਰ ਸੂਰਨ ਸਿੰਘ ਦੇ ਕਤਲ ਦਾ ਇਲਜ਼ਾਮ ਆ। ਇਹ ਡਾਕਟਰ ਸੂਰਨ ਸਿੰਘ ਤੋਂ ਪੋਲੀਟੀਕਲ ਉਹਦਾ ਮਤਲਬ ਵਿਰੋਧੀ ਸੀਗਾ, ਸ਼ਰੀਕ ਸੀ। ਤਾਂ ਇਸ ਕਰਕੇ ਇਹਨੇ ਕੁਝ ਬੰਦੇ ਕਿਰਾਏ ਤੇ, ਜਿਵੇਂ ਭਾਰਤ ਵਿੱਚ, ਇੰਡੀਆ ਵਿੱਚ ਬੰਬਈ ਦੀਆਂ ਫਿਲਮਾਂ 'ਚ ਸਪਾਰੀ ਦੇ ਕੇ ਕਤਲ ਕਰਾਏ ਜਾਂਦੇ ਆ, ਉਵੇਂ ਇਹਨੇ 10 ਲੱਖ ਰੁਪਇਆ ਦੇ ਕੇ ਉਹ ਜਿਹੜੇ ਕਾਤਲ ਸੀਗੇ ਉਹ ਬਾਅਦ 'ਚ ਫੜੇ ਗਏ ਤੇ ਕਾਤਲਾਂ ਨੇ ਸਾਰੀ ਕਹਾਣੀ ਨੰਗੀ ਕਰਤੀ। ਇਹ ਵੀ ਫੜਿਆ ਗਿਆ ਤੇ ਚਲੋ ਕਾਨੂੰਨੀ ਘੁੰਡੀਆਂ ਦੇ ਵਿੱਚ ਬਲਦੇਵ ਕੁਮਾਰ ਜਿਹੜਾ ਸੀਗਾ ਉਹ ਉੱਥੋਂ ਇੱਕ ਵਾਰੀ ਅਦਾਲਤ ਵਿੱਚੋਂ ਛੁੱਟ ਗਿਆ। ਪਰ ਹੁਣ ਇਹਨੂੰ ਮਤਲਬ ਲੱਗਦਾ, ਜਾਂ ਉੱਥੇ ਜਿਹੜੀ ਕਹਾਣੀ ਚੱਲ ਰਹੀ ਆ, ਕਿ ਉੱਪਰਲੀ ਅਦਾਲਤ ਵਿੱਚ ਇਹਦਾ ਕੇਸ ਜਿਹੜਾ ਹੈਗਾ ਉਹ ਚੈਲੰਜ ਹੋਣ ਜਾ ਰਿਹਾ। ਇਸ ਗੱਲ ਦਾ ਇਹਨੂੰ ਯਕੀਨ ਵਾ ਕਿ ਹੇਠਾਂ ਤੋਂ ਕਿਸੇ ਘੁੰਡੀ ਨਾਲ ਬਚ ਗਿਆ ਹੋਣਾ ਤੇ ਉੱਪਰ ਜਗਾੜ ਨਹੀਂ ਲੱਗਣਾ, ਤੇ ਸ਼ਾਇਦ ਉੱਥੇ ਡਾਕਟਰ ਸੂਰਨ ਸਿੰਘ ਦੇ ਕੇਸ ਵਿੱਚ, ਉਸ ਕਤਲ ਕੇਸ ਵਿੱਚ ਵੀ ਸ਼ਾਇਦ ਮੈਨੂੰ ਸਜ਼ਾ ਹੋ ਜੇ। ਤਾਂ ਸਜ਼ਾ ਜਿਹੜੀ ਹੈਗੀ ਆ ਉਹ ਉਸ ਬੰਦੇ ਨੂੰ ਜ਼ਿਆਦਾ ਡਰਾਉਂਦੀ ਆ ਜਿਹਨੇ ਅਸਲ ਵਿੱਚ ਅਪਰਾਧ ਕੀਤਾ ਹੋਵੇ। ਹੁਣ ਇਹ ਕ੍ਰਾਈਮ ਕਰਕੇ, ਜੁਰਮ ਕਰਕੇ ਉੱਥੇ ਜਦੋਂ ਰਹਿ ਰਿਹਾ ਸੀ ਤਾਂ ਇਹਦਾ ਇਸੇ ਸਮੇਂ ਦੌਰਾਨ ਪਹਿਲਾਂ ਜਿਹੜਾ ਦਾ ਵਿਆਹ ਵਾ ਉਹ ਪੰਜਾਬ ਦੇ ਵਿੱਚ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਖੰਨਾ ਕਸਬਾ, ਤਾਂ ਖੰਨੇ ਭਾਵਨਾ ਨਾਂ ਦੀ ਕੁੜੀ ਨਾਲ ਇਹਦਾ ਵਿਆਹ ਹੋਇਆ, 2 ਬੱਚੇ ਨੇ। ਤੇ ਇੱਥੇ ਇਹਨੇ ਆਪਦੇ ਪਰਿਵਾਰ ਨੂੰ, ਬੱਚਿਆਂ ਨੂੰ 2-4 ਮਹੀਨੇ ਪਹਿਲਾਂ ਭੇਜਤਾ ਤੇ ਆਪ ਇਹ ਥੋੜਾ ਸਮਾਂ ਹੀ ਹੋਇਆ ਅਤੇ ਪੰਜਾਬ ਦੇ ਵਿੱਚ ਵੀਜ਼ਾ ਲੈ ਕੇ ਭਾਰਤ ਵਿੱਚ ਐਂਟਰ ਹੋਇਆ ਤੇ ਇੱਥੇ ਘੁੰਮਿਆ ਫਿਰਿਆ। ਤੇ ਇੱਥੇ ਹੁਣ ਇੱਕਦਮ ਹੀ ਮਤਲਬ ਕਿ ਇਹ ਚਰਚਾ 'ਚ ਆ ਗਿਆ, ਜਿਵੇਂ ਭਾਰਤੀ ਮੀਡੀਆ ਦੇ ਵਿੱਚ ਆਇਆ ਚਰਚਾ 'ਚ ਇੱਕਦਮ ਮਸਲਾ, ਕਿ ਲਓ ਜੀ ਆ ਇੱਕ ਸਿੱਖ ਵਾ ਬਲਦੇਵ ਸਿੰਘ, ਤੇ ਇਹ ਪਾਕਿਸਤਾਨ ਤੋਂ ਆਇਆ ਵਾ ਤੇ ਉੱਥੇ ਇਹ ਕਹਿੰਦਾ ਕਿ ਹਿੰਦੂਆਂ ਤੇ ਸਿੱਖਾਂ ਤੇ ਬੜੇ ਜ਼ੁਲਮ ਹੋ ਰਹੇ ਨੇ, ਬੜਾ ਅਤਿਆਚਾਰ ਹੋ ਰਿਹਾ ਉੱਥੇ ਦਾ, ਤੇ ਵੀ ਮੈਂ ਤਾਂ ਫਿਰ ਆਪਦੀ ਜਾਨ ਬਚਾ ਕੇ ਭੱਜ ਆਇਆ। ਤੇ ਮੈਂ ਤਾਂ ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਉੱਥੇ ਤਾਂ ਮੁਸਲਮਾਨ ਵੀ ਬੜੇ ਦੁਖੀ ਨੇ, ਤੇ ਜਦੋਂ ਦੀ ਇਮਰਾਨ ਖਾਨ ਦੀ ਗੌਰਮੈਂਟ ਆਈ ਉਦੋਂ ਤਾਂ ਬਹੁਤ ਹੀ ਸਾਡਾ ਬੁਰਾ ਹਾਲ ਆ। ਸੋ ਮੈਂ ਤਾਂ ਮਤਲਬ ਆਪ ਤਾਂ ਨਿਕਲਿਆ ਤੇ ਮੈਂ ਬਾਕੀ ਲੋਕਾਂ ਲਈ ਵੀ ਇਹੀ ਦੁਆ ਕਰਦਾ ਵੀ ਉੱਥੋਂ ਸਾਰੇ ਭੱਜੇ ਆਉਣ। ਜੋ ਕੁਛ ਕਹਿ ਕੇ ਇਸ ਵੇਲੇ ਇੰਡੀਆ ਦੇ ਵਿੱਚ ਜਾਂ ਇੰਡੀਅਨ ਮੀਡੀਆ ਦੇ ਵਿੱਚ ਜਾਂ ਭਾਰਤੀ ਲੋਕਾਂ ਨੂੰ ਜਿਸ ਤਰੀਕੇ ਨਾਲ ਇੱਥੋਂ ਦੇ ਸਿਆਸਤਦਾਨਾਂ ਨੇ ਤੇ ਇੱਥੋਂ ਦੇ ਮੀਡੀਆ ਕਰਮੀਆਂ ਨੇ ਆਪਦੇ ਮਗਰ ਲਾਇਆ ਹੋਇਆ ਵੀ ਪਾਕਿਸਤਾਨ ਬੜਾ ਬੁੱਚੜ ਤੇ ਜ਼ਾਲਮ ਮੁਲਕ ਆ, ਆਪਾਂ ਕਸ਼ਮੀਰ ਦੇ ਵਿੱਚ ਫਟੇ ਚੱਕ ਤੇ ਫਲਾਣ ਹੋ ਗਿਆ, ਕਸ਼ਮੀਰੀ ਮਾੜੇ, ਮੁਸਲਮਾਨ ਮਾੜੇ, ਉਹ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ ਉਹਦੇ ਵਿੱਚ ਇੱਕ ਜਾਣੀ ਕਿ ਇਸ ਤਰ੍ਹਾਂ ਦੇ ਪਾਤਰ ਦੀ ਇਸ ਵੇਲੇ ਖਪਤ ਹੋਣ ਯੋਗ ਸਥਿਤੀ ਸੀਗੀ। ਸੋ ਇਹ ਬੰਦਾ ਉਹਦੇ ਵਿੱਚ ਫਿੱਟ ਹੋ ਕੇ ਬਹਿ ਗਿਆ ਤੇ ਇੰਡੀਅਨ ਮੀਡੀਆ ਨੂੰ ਕਾਫੀ ਕੁਛ ਉਹਦੇ ਤੋਂ ਆਪਦੇ ਕੰਮ ਦਾ ਜਦੋਂ ਲੱਗਿਆ ਤਾਂ ਉਹਨਾਂ ਨੇ ਵੀ ਫਿਰ ਹਨੇਰੀਆਂ ਠਾਲੀਆਂ ਪਈਆਂ। ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਹੈਗਾ ਮੀਡੀਆ ਦੇ ਵਿੱਚ ਉਹਦੀਆਂ ਮਤਲਬ ਖਬਰਾਂ ਚੱਲ ਰਹੀਆਂ ਨੇ ਤੇ ਬੱਲੇ ਬੱਲੇ ਆ ਬੰਦੇ ਦੀ। ਹੁਣ ਉਹ ਸਿੱਖਾਂ ਦਾ ਕਾਤਲ ਆ, ਉਹ ਇੱਕ ਸਿੱਖ ਦਾ ਕਾਤਲ ਆ। ਡਾਕਟਰ ਸੂਰਨ ਸਿੰਘ ਉਸ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਫਿਗਰ ਸੀ, ਬਹੁਤ ਵੱਡੀ ਸਿੱਖ ਸ਼ਖਸੀਅਤ ਸੀ, ਬੜਾ ਚੰਗਾ ਰਿਸਪੈਕਟ ਸੀ ਉਹਦਾ। ਉਸ ਸ਼ਖਸੀਅਤ ਨੂੰ ਇਹਨੇ ਪੋਲੀਟੀਕਲ ਆਪਦੀ ਬਦਮਾਸ਼ੀ ਦੇ ਵਿੱਚ ਮਾਰਿਆ, ਕਤਲ ਕਰਵਾਇਆ। ਤੇ ਕਾਤਲ ਸਾਡੇ ਸਿੱਖ ਭਰਾ ਦਾ ਹੋਵੇ ਤੇ ਇੱਥੇ ਆ ਕੇ ਡਰਾਮਾ ਇਹ ਇੰਡੀਆ 'ਚ ਇਹ ਕਰ ਰਿਹਾ ਕਿ ਮੈਂ ਤਾਂ ਦੇਖੋ ਸਿੱਖ, ਦਾੜਾ ਕੇਸ ਰੱਖ ਰਿਹਾ, ਪੱਗ ਬੰਨ੍ਹ ਲਈ, ਇੰਨੀ ਗੱਲਾਂ ਆਪਾਂ ਸਿੱਖ ਬਣ ਗਏ। ਹੁਣ ਜਾਣੀ ਕਿ ਇੱਕ ਕਤਲ ਦੇ ਜੁਰਮ ਤੋਂ ਬਚਣ ਦੇ ਲਈ, ਕਤਲ ਦੀ ਸਜ਼ਾ ਤੋਂ ਬਚਣ ਦੇ ਲਈ ਮੁਲਕ ਤਾਂ ਬਦਲ ਲਿਆ ਪਰ ਨਾਲ ਦੀ ਨਾਲ ਧਰਮ ਵੀ ਬਦਲ ਲਿਆ। ਹਿੰਦੂ ਸੀਗਾ, ਬਲਦੇਵ ਕੁਮਾਰ ਸੀਗਾ, ਤੇ ਹੁਣ ਕਹਿੰਦਾ ਜੀ ਹਮ ਤੋਂ ਸਿੱਖ ਬਣ ਗਏ ਹੈ।
ਤੋ ਜਿਹੜਾ ਸਿੱਖ ਆ ਉਹ ਕੀ ਹੁੰਦਾ, ਕੀ ਉਹਦੇ ਆਸਪੈਕਟ ਨੇ ਲਾਈਫ ਦੇ, ਕਿਵੇਂ ਉਹ ਜਿਉਂਦਾ, ਕੀ ਉਹਦੀ ਹਿੰਦੂ ਨਾਲੋਂ ਫਰਕ ਨੇ, ਇਹ ਸਾਰੀਆਂ ਗੱਲਾਂ ਬਾਤਾਂ ਤਾਂ ਇੱਕ ਵੱਖਰੀ ਚਲੋ ਵਿਸ਼ਾ। ਪਰ ਇਸ ਬੰਦੇ ਨੇ ਹਕੀਕਤ ਇਹ ਹੈਗੀ ਆ ਕਿ ਧਰਮ ਨੂੰ ਉੱਥੇ, ਕਿਉਂਕਿ ਹਿੰਦੂ ਬਣ ਕੇ ਗੁਜ਼ਾਰਾ ਹੁੰਦਾ ਹੋਣਾ ਵਧੀਆ, ਉੱਥੇ ਹਿੰਦੂ ਬਣਿਆ ਰਿਹਾ। ਤੇ ਅੱਜ ਜਦੋਂ ਭਾਰਤ ਵਿੱਚ ਐਂਟਰ ਹੋਇਆ ਤਾਂ ਭਾਰਤੀ ਮੀਡੀਆ ਨੂੰ ਜਾਂ ਭਾਰਤੀ ਸਟੇਟ ਸਿਸਟਮ ਨੂੰ ਇੱਕ ਸਿੱਖ ਚਿਹਰੇ ਦੀ ਜ਼ਿਆਦਾ ਲੋੜ ਆ। ਕਿਉਂਕਿ ਜੇ ਕੋਈ ਭਾਰਤ ਵਿੱਚ ਆ ਕੇ ਬਲਦੇਵ ਕੁਮਾਰ ਨਾਂ ਦਾ ਹਿੰਦੂ ਕਲੀਨ ਸ਼ੇਵਡ ਸ਼ਕਲ ਦੇ ਵਿੱਚ ਇੰਡੀਆ ਦੇ ਵੱਲੋਂ ਪਾਕਿਸਤਾਨ ਨੂੰ ਨਿੰਦੇ ਭੰਡੇ, ਇਮਰਾਨ ਖਾਨ ਨੂੰ ਮਾੜਾ ਚੰਗਾ ਕਵੇ, ਉਹ ਤਾਂ ਪਹਿਲਾਂ ਹੀ ਬਥੇਰੇ ਨੇ ਕਿ ਉਹਨਾਂ ਕੋਲੇ 15-20 ਹਜ਼ਾਰ ਬੰਦਾ ਇਹੀ ਕੰਮ ਤੇ ਲੱਗਿਆ ਹੋਇਆ। ਭਾਰਤੀ ਮੀਡੀਆ ਦੇ ਵਿੱਚ ਰੋਜ਼ ਜਿਹੜੇ ਆਹ ਚੈਨਲਾਂ ਦੇ ਉੱਤੇ ਨਿੱਤ ਲੋਕ ਲੱਗੇ ਹੋਏ ਨੇ, ਵਿਚਾਰੇ ਮਿਹਨਤ ਕਰਦੇ ਨੇਗੇ ਵੀ ਹਰੇਕ ਬੰਦੇ ਨੂੰ, ਦੁਨੀਆ ਦੇ ਨੂੰ ਇਹ ਯਕੀਨ ਕਰਾ ਕੇ ਹਟਣਾ ਕਿ ਮੋਦੀ ਵਰਗਾ ਗੁੱਡ ਕੋਈ ਨਹੀਂ ਤੇ ਇਮਰਾਨ ਖਾਨ ਵਰਗਾ ਧਰਤੀ ਤੇ ਗੰਦਾ ਬੰਦਾ ਕੋਈ ਨਹੀਂ। ਸੋ ਇਹ ਜਿਹੜੀ ਪੋਜੀਸ਼ਨ ਆ, ਇਹ ਬਣਾਉਣ ਦੇ ਲਈ ਉਹਨਾਂ ਕੋਲੇ ਪਹਿਲਾਂ ਹੀ ਬਥੇਰੇ ਨੇ ਹਿੰਦੂ ਚਿਹਰੇ ਦਾ। ਸੋ ਇਸ ਕਰਕੇ ਸਿੱਖ ਚਿਹਰੇ ਦੀ ਲੋੜ ਸੀ। ਤੋ ਪੱਗ ਦਾੜੀ ਵਾਲਾ ਬੰਦਾ ਜਿਹੜਾ ਸੀਗਾ, ਫਿਰ ਉਹ ਉਹਨੂੰ ਬਣਾਇਆ ਗਿਆ। ਤੇ ਪੱਗ ਦਾੜੇ ਦੇ ਨਾਲ ਜਦੋਂ ਉਹ ਬੰਦਾ ਜਿਹੜਾ ਸੀ ਪੇਸ਼ ਹੋਇਆ ਤਾਂ ਉਹਦੀ ਖਬਰ ਜਿਹੜੀ ਸੀ ਉਹ ਇੱਕਦਮ ਇਸ ਤਰੀਕੇ ਨਾਲ ਫਲੈਸ਼ ਹੋਈ ਕਿ ਬਲਦੇਵ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਹੈ ਉਹ ਪਾਕਿਸਤਾਨ ਤੋਂ ਆ ਗਿਆ ਵਾ। ਤੇ ਉੱਥੇ ਉਹ ਕਹਿੰਦਾ ਹੈਗਾ ਕਿ ਬੜੀ ਔਖੀ ਸਥਿਤੀ ਆ ਤੇ ਮਾਈਨੋਰਿਟੀਜ਼ ਦੇ ਨਾਲ ਬੜੇ ਵਧੀਕੀਆਂ ਹੋ ਰਹੀਆਂ, ਜ਼ੁਲਮ ਹੋ ਰਹੇ ਨੇ। ਹੁਣ ਅਸੀਂ ਤਾਜੀ ਹੁਣ ਇੱਕ ਘਟਨਾ ਚੋਂ ਲੰਘੇ ਆ, ਜਿਹੜੀ ਸਾਡੀ ਉੱਥੇ ਸਿੱਖ ਪਰਿਵਾਰ ਦੀ ਇੱਕ ਬੱਚੀ ਜਗਜੀਤ ਕੌਰ ਦਾ ਕੇਸ ਹੋਇਆ ਸੀਗਾ ਨਨਕਾਣਾ ਸਾਹਿਬ ਦੇ ਵਿੱਚ, ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਸੀ। ਤੇ ਉਹਦਾ ਮਸਲਾ ਹੁਣੇ ਹਜੇ 15-20 ਦਿਨ ਭਖਿਆ ਹੋਇਆ ਸੀਗਾ ਤੇ ਚਲੋ ਹੁਣ ਉਹ ਮਸਲਾ ਥੋੜਾ ਜਿਹਾ ਠੰਡਾ ਪਿਆ, ਜਿਹਦੇ ਵਿੱਚ ਉਹਨੂੰ ਇਸਲਾਮ ਧਾਰਨ ਕਰਵਾ ਲਿਆ ਗਿਆ, ਉਹਦਾ ਨਿਕਾਹ ਕਰ ਦਿੱਤਾ ਗਿਆ। ਤੇ ਉਹ ਫਿਰ ਬਾਅਦ ਵਿੱਚ ਉਹਨਾਂ ਲੋਕਾਂ ਨੂੰ ਪਿੱਛੇ ਪੈਰ ਕਰਨੇ ਪਏ ਤੇ ਜਗਜੀਤ ਕੌਰ ਦੇ ਬਾਰੇ ਇਹ ਫੈਸਲਾ ਹੋਇਆ ਕਿ ਆਪਦੇ ਮਾਪਿਆਂ ਕੋਲ ਰਹੂਗੀ ਤੇ ਆਪਦਾ ਚਲੋ ਜਿਹੜਾ ਧਰਮ ਆ ਉਹ ਦੁਬਾਰਾ ਉਹਦੇ ਵਿੱਚ ਆ ਜਾਏਗੀ। ਹੁਣ ਉਸ ਮਸਲੇ ਦੇ ਉੱਤੇ ਸਾਰੇ ਸਿੱਖਾਂ ਦੇ ਸੈਂਟੀਮੈਂਟਸ ਜਿਹੜੇ ਸੀ ਉਹ ਪੂਰੇ ਭੜਕੇ ਹੋਏ ਸੀ। ਤੇ ਉਸ ਮੌਕੇ ਕਿਉਂਕਿ ਸਾਡੇ ਲਈ ਬੜੀ ਇਹ ਅਜੀਬ ਜਿਹੀ ਸਥਿਤੀ ਸੀਗੀ ਕਿ ਇੱਕ ਪਾਸੇ ਅਸੀਂ ਸਾਰੇ ਦੁਨੀਆ ਭਰ ਦੇ ਵਿੱਚ ਜਿੱਥੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ, ਚਾਹੇ ਉਹ ਭਾਰਤ ਦੇ ਵਿੱਚ ਭਾਰਤੀ ਮੁਸਲਮਾਨਾਂ ਨੂੰ ਹਿੰਦੂ ਕੱਟੜਪੰਥੀ ਘੇਰ ਕੇ ਛਿੱਤਰ ਫੇਰਦੇ ਆ ਤੇ ਕਹਿੰਦੇ ਆ ਵੀ ਕਹਿ ਤੂੰ ਜੈ ਸ਼੍ਰੀ ਰਾਮ, ਤੇ ਉਹ ਮਾਰ ਦਿੰਦੇ ਆ। ਤੇ ਉਸ ਮੌਕੇ ਸਾਡੀ ਹਮਦਰਦੀ ਉਹਨਾਂ ਮੁਸਲਮਾਨਾਂ ਵੱਲ ਹੁੰਦੀ ਆ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਹਿੰਦੂ ਕੱਟੜਪੰਥੀ ਮਾਰਦੇ ਕੁੱਟਦੇ ਆ। ਦੂਸਰੀ ਜਿਹੜੀ ਹੈਗੀ ਆ ਕਸ਼ਮੀਰ ਦੇ ਵਿੱਚ, ਜਦੋਂ ਹੁਣ 371 ਧਾਰਾ ਵਾਲਾ ਮਸਲਾ, ਦੂਜਾ 35 ਦਾ ਮਸਲਾ, ਜਾਂ ਉੱਥੇ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਵਿੱਚ ਵੀ ਅਸੀਂ ਮਤਲਬ ਜਿਹੜਾ ਹੈਗਾ ਉੱਥੇ ਕਸ਼ਮੀਰੀਆਂ ਦੇ ਹੱਕ 'ਚ ਖੜ ਜਾਂਦੇ ਆ। ਤੀਸਰਾ ਜਿਹੜਾ ਹੈਗਾ ਵੀ ਕਸ਼ਮੀਰ ਤੋਂ ਜਿਹੜੇ ਲੋਕ ਪੰਜਾਬ ਵਿੱਚ ਜਾਂ ਭਾਰਤ ਵਿੱਚ ਕੰਮ ਕਰਨ ਆਏ ਆ, ਜਾਂ ਵਿਦਿਆਰਥੀ ਆ, ਜਾਂ ਕੁੜੀਆਂ ਨੇ, ਉਹਨਾਂ ਪ੍ਰਤੀ ਵੀ ਸਾਡਾ ਬਹੁਤ ਸੌਫਟ ਕਾਰਨਰ, ਜਾਂ ਅਸੀਂ ਸਮਝਦੇ ਆ ਕਿ ਸਾਡੀ ਇਹ ਸਰਬੱਤ ਦੇ ਭਲੇ ਵਾਲੀ ਭਾਵਨਾ ਜਿਹੜੀ ਹੈਗੀ ਆ ਕਿ ਜਿਹੜਾ ਅੰਡਰਡੌਗ ਆ, ਜਿਹਦੇ ਨਾਲ ਜ਼ੁਲਮ ਹੋ ਰਿਹਾ, ਉਹਦੇ ਹੱਕ 'ਚ ਖੜਨਾ। ਸੋ ਇਹ ਗੱਲ ਇਕੱਲੀ ਇੱਥੇ ਨਹੀਂ, ਵਿਦੇਸ਼ਾਂ ਵਿੱਚ ਵੀ ਵੈਸੇ ਤਾਂ ਕਿਸੇ ਵੀ ਧਰਮ ਦਾ ਹੋਵੇ, ਪਰ ਜੇ ਕਿਸੇ ਮੁਸਲਮਾਨ ਦਾ ਮਤਲਬ ਕੋਈ ਲਫੜਾ ਹੋ ਜੇ, ਕੋਈ ਰਫੜ ਪੈ ਜੇ, ਤਾਂ ਉਸ ਮੌਕੇ ਜੇ ਸਿੱਖ ਇਸ ਪੋਜੀਸ਼ਨ 'ਚ ਆ ਕੇ ਉਹਦੇ ਕੰਮ ਆ ਸਕਦਾ ਹੋਵੇ ਤਾਂ ਉਹ ਭੱਜਦਾ ਨਹੀਂ ਸਗੋਂ, ਤੇ ਉਹ ਕਹਿੰਦਾ ਹੈਗਾ ਕਿ ਮੈਂ ਠੀਕ ਆ, ਨਹੀਂ ਜਿੰਨੇ ਜੋਗੇ ਹੈਗੇ ਅਸੀਂ ਹਾਜ਼ਰ ਹਾਂ। ਹੁਣ ਸਿੱਖ ਤਾਂ ਹਰ ਥਾਂ ਦੇ ਉੱਤੇ ਮੁਸਲਮਾਨ ਦੇ ਧਰਮ, ਮੁਸਲਮਾਨ ਦੇ ਬੋਲੀ, ਮੁਸਲਮਾਨ ਦੀ ਇੱਜ਼ਤ ਦਾ ਹਾਮੀ ਬਣੇ। ਤੇ ਨਨਕਾਣਾ ਸਾਹਿਬ ਵਰਗੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਦੇ ਉੱਤੇ ਉਹਨਾਂ ਵੇਲਿਆਂ 'ਚ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ, ਉਹਨਾਂ ਵੇਲਿਆਂ 'ਚ ਸਾਡੀ ਅਣਖ ਤੇ ਗੈਰਤ ਨੂੰ ਲਲਕਾਰਨ ਵਾਲੀ ਇਦਾਂ ਦੀ ਇੱਕ ਘਟਨਾ ਵਾਪਰ ਜਾਵੇ, ਸਾਡੇ ਲਈ ਬੜੀ ਔਖੀ ਗੱਲ ਸੀ ਉਹ। ਅਸੀਂ ਉਸ ਸਾਰੇ ਮਾਹੌਲ ਦੇ ਵਿੱਚੋਂ ਜਦੋਂ ਲੰਘ ਰਹੇ ਸੀ ਤਾਂ ਉਸ ਵੇਲੇ ਹੀ ਇਹ ਚੀਜ਼ ਜੇ ਕਿਤੇ ਵਾਪਰਦੀ ਤਾਂ ਇਹਦਾ ਰੂਪ ਹੋਰ ਹੋਣਾ ਸੀ। ਜਿਹੜਾ ਇਹ ਜੇ ਬੰਦਾ ਜਿਹੜਾ ਅੱਜ ਹੁਣ 2 ਦਿਨ ਤੋਂ ਲੱਗਿਆ ਹੈਗਾ ਕਿ ਹਮ ਜੀ ਬਲਦੇਵ ਸਿੰਘ ਹੈ, ਹਮ ਜੀ ਬਲਦੇਵ ਕੁਮਾਰ ਹੈ, ਹਮ ਤੋਂ ਉਧਰ ਇਹ ਥੇ, ਹਮ ਤੋਂ ਉਹ ਥੇ, ਮੁਸਲਮਾਨੋਂ ਕੇ ਸਾਥ ਧੱਕਾ ਹੋ ਰਹਾ ਹੈ, ਇਹ ਜਿਹੜੀ ਰਮਾਇਣ ਇੱਥੇ ਹੁਣ ਗਾਉਣ ਲੱਗਿਆ ਨਾ, ਜੇ ਕਿਤੇ ਇਹ ਰਾਮਲੀਲਾ ਉਦੋਂ ਕਰਦਾ ਤਾਂ ਕੰਮ ਕਾਫੀ ਔਖਾ ਹੋਣਾ ਸੀ। ਕਿਉਂਕਿ ਆਪਾਂ ਪਹਿਲਾਂ ਹੀ ਸਿੱਖ ਸੈਂਟੀਮੈਂਟਸ ਜਿਹੜਾ ਸੀ, ਸਾਰਿਆਂ ਦੇ ਜਜ਼ਬਾਤ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਉਬਲ ਰਹੇ ਸੀਗੇ, ਤੇ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਇਹ ਬੰਦਾ ਸਾਡਾ ਜ਼ਿਆਦਾ ਨੁਕਸਾਨ ਕਰ ਸਕਦਾ ਸੀਗਾ, ਕਿਉਂਕਿ ਅਸੀਂ ਜਜ਼ਬਾਤੀ ਹੋਏ ਸੀ। ਪਰ ਹੁਣ ਸਾਰਿਆਂ ਨੂੰ ਜਦੋਂ ਜਿਉਂ ਪਤਾ ਲੱਗ ਰਿਹਾ ਨਾਲ ਦੀ ਨਾਲ ਕਿ ਇਹ ਬੰਦਾ ਕੋਈ ਇੰਨਾ ਬੀਬਾ ਬਾਲਕ ਨਹੀਂ ਹੈਗਾ ਜਿੰਨਾ ਇਹ ਆਪਦੇ ਆਪ ਨੂੰ ਪੇਸ਼ ਕਰ ਰਿਹਾ ਹੈਗਾ, ਇਹ ਕੋਈ ਵਿਕਟਮ ਨਹੀਂ ਹੈਗਾ, ਇਹ ਤਾਂ ਉੱਥੇ ਇੱਕ ਸਾਡੇ ਸਿੱਖ ਦਾ ਕਤਲ ਕਰਕੇ ਆਇਆ ਤੇ ਇੱਥੇ ਆ ਕੇ ਕਹਿੰਦਾ ਮੈਨੂੰ ਸਿਆਸੀ ਸ਼ਰਮ ਚਾਹੀਦੀ ਹੈ। ਹੁਣ ਜਿਹੜਾ ਇੰਡੀਅਨ ਮੀਡੀਆ ਹਮੇਸ਼ਾ ਸਿੱਖਾਂ ਨੂੰ ਪੰਪ ਦੇਣ ਤੇ ਲੱਗਿਆ ਰਹਿੰਦਾ ਕਿ ਮੁਸਲਮਾਨ ਬੜੇ ਮਾੜੇ, ਪਾਕਿਸਤਾਨ ਬੜੇ ਮਾੜੇ,
ਹੁਣ ਉਸ ਮੀਡੀਆ ਦੇ ਲਈ ਬੜਾ ਔਖਾ ਵਾ ਵੀ ਉਹ ਕਿਹੜੇ ਮੂੰਹ ਦੇ ਨਾਲ ਇਹਦੀ ਵਕਾਲਤ ਕਰਨ, ਕਿਹੜੇ ਮੂੰਹ ਨਾਲ ਕਹਿਣ ਕਿ ਪਾਕਿਸਤਾਨ ਤੋਂ ਆਇਆ ਹੋਇਆ ਸਿੱਖ ਦਾ ਕਾਤਲ ਆ ਤੇ ਅਸੀਂ ਇਹਨੂੰ ਸਿਆਸੀ ਸ਼ਰਨ ਇਹਨੂੰ ਮਤਲਬ ਮਿਲਣੀ ਚਾਹੀਦੀ ਆ। ਇਹ ਤਾਂ ਬੜਾ ਇਹਦੇ ਨਾਲ ਧੱਕਾ ਹੋ ਰਿਹਾ, ਕਿਉਂਕਿ ਇਹ ਗੱਲ ਠੀਕ ਆ ਕਿ ਇੰਡੀਅਨ ਸਟੇਟ ਸਿਸਟਮ ਨੂੰ ਇਹ ਬੰਦਾ ਜਾਂ ਭਾਰਤੀ ਮੀਡੀਆ ਨੂੰ ਇਹ ਬੰਦਾ ਬੜਾ ਪਿਆਰਾ ਲੱਗਦਾ ਵਾ, ਕਿਉਂਕਿ ਇਮਰਾਨ ਖਾਨ ਨੂੰ ਪਾਕਿਸਤਾਨ ਨੂੰ ਭੰਡਦਾ। ਪਰ ਨਾਲ ਦੀ ਨਾਲ ਭਾਰਤ ਵਿੱਚ ਵਸਦੀ ਹੋਈ ਸਾਰੀ ਸਿੱਖ ਕਮਿਊਨਿਟੀ ਦਾ ਜਿਹੜਾ ਗੁੱਸਾ ਉਹ ਵੀ ਇਸ ਇੰਡੀਅਨ ਮੀਡੀਆ ਨੂੰ ਜਾਂ ਭਾਰਤੀ ਸਿਸਟਮ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਜੇ ਇੱਕ ਬੇਦੋਸ਼ੇ ਸਿੱਖ ਦੇ ਕਾਤਲ ਨੂੰ, ਜਿਹੜਾ ਇੱਕ ਹੈ ਵੀ ਹਿੰਦੂ ਆ, ਉਹਨੂੰ ਇਸ ਤਰੀਕੇ ਨਾਲ ਤੁਸੀਂ ਇੱਥੇ ਸ਼ੈਲਟਰ ਦਿੰਦੇ ਹੋ, ਸਿਆਸੀ ਸ਼ਰਨ ਦਿੰਦੇ ਹੋ, ਉਹਨੂੰ ਇੱਥੇ ਐਸ਼ਾਂ ਕਰਾਉਂਦੇ ਹੋ। ਤਾਂ ਜਿਵੇਂ ਪਹਿਲਾਂ ਨਰਿੰਦਰ ਕਾਂਗਰਸ ਨੇ ਜਗਦੀਸ਼ ਟੈਟਲਰ ਵਰਗੇ ਹਿੰਦੂਆਂ ਨੂੰ, ਸੱਜਣ ਕੁਮਾਰ ਵਰਗਿਆਂ ਨੂੰ, ਜਿਵੇਂ ਉਹਨਾਂ ਸਿੱਖਾਂ ਦੇ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਉਹਨਾਂ ਨੇ ਨਵਾਜਿਆ, ਤੇ ਇੱਕ ਪਾਸੇ ਤੁਸੀਂ ਕਹਿਣ ਲੱਗੇ ਹੋਏ ਹੋ ਜਿਹੜੇ ਭਾਜਪਾ ਵਾਲੇ ਆ ਨਾ, ਤੇ ਨਾਲ ਵਿਚਾਰਾ ਸਾਡਾ ਬਾਦਲ ਦਲ, ਇਹਨਾਂ ਨੇ ਬੜਾ ਜ਼ੋਰ ਲਾਇਆ ਹੋਇਆ ਸਿੱਖਾਂ ਨੂੰ ਇਹ ਗੱਲ ਮਨਾਉਣ ਦੇ ਉੱਤੇ ਵੀ ਕਾਂਗਰਸ ਮਾੜੀ ਸੀ, ਇਹ ਕਾਂਗਰਸ ਵਾਲਿਆਂ ਨੇ 84 ਚ ਕਤਲੇਆਮ ਕੀਤਾ ਵਾ, ਅਸੀਂ ਤਾਂ ਬਹੁਤ ਗੁੱਡ ਬੰਦੇ ਆ, ਦੇਖੋ ਹੁਣ ਭਾਜਪਾ ਦੇ ਰਾਹੀਂ ਅਸੀਂ ਉਹ ਸਾਰੇ ਟੰਗ ਦੇਣੇ ਆ ਜਿਨ੍ਹਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਸੀਗੀਆਂ, ਸਿੱਖਾਂ ਦੇ ਉੱਤੇ ਕਤਲੇਆਮ ਕਰਾਇਆ ਸੀਗਾ। ਠੀਕ ਆ ਭਾਈ, ਬਹੁਤ ਵਧੀਆ ਗੱਲ ਆ, ਜੇਕਰ ਕਾਂਗਰਸ ਵਾਲਿਆਂ ਨੇ ਜ਼ੁਲਮ ਕਰਵਾਏ ਨੇ ਤੇ ਤੁਸੀਂ ਸੱਜਣ ਕੁਮਾਰ ਜੀ, ਜਗਦੀਸ਼ ਟੈਟਲਰ, ਕਮਲਨਾਥ ਵਗੈਰਾ ਜਿਹੜੇ ਹੈਗੇ ਆ, ਜੇ ਉਹਨਾਂ ਨੂੰ ਤੁਸੀਂ ਟੰਗਦੇ ਹੋ ਤਾਂ ਚੰਗੀ ਗੱਲ ਆ। ਪਰ ਫਿਰ ਆ ਜਿਹੜਾ ਹੈਗਾ ਜਮੂਰਾ ਬਲਦੇਵ ਕੁਮਾਰ, ਇਹ ਵੀ ਇੱਕ ਹਿੰਦੂ ਆ, ਇਹ ਵੀ ਉੱਥੇ ਸਿੱਖ ਦਾ ਕਤਲ ਕਰਕੇ ਆਇਆ, ਇਹਦੇ ਉੱਤੇ ਡੁੱਲਣ ਦਾ ਕਾਰਨ ਕੀ? ਇਹਦੇ ਉੱਤੇ ਇਹਨਾਂ ਨਿਹਾਲ ਹੋਣ ਦਾ ਕਾਰਨ ਕੀ? ਠੀਕ ਆ, ਇਹਨੇ 4 ਦਿਨ ਭਗਾਈ ਮਾਰ ਲਈ, ਇਹਨੇ ਤੁਹਾਨੂੰ ਖੁਸ਼ ਕਰਤਾ, ਇਹਨੇ ਤੁਹਾਨੂੰ ਦੱਸਤਾ ਕਿ ਇੰਡੀਆ ਜਿਹੜਾ ਹੈਗਾ ਬਹੁਤ ਗੁੱਡ ਵਾ, ਇੱਥੇ ਤਾਂ ਕਿਸੇ ਮਾਈਨੋਰਟੀ ਤੇ ਜ਼ੁਲਮ ਨਹੀਂ ਹੁੰਦਾ, ਇਹ ਤਾਂ ਬਹੁਤ ਵਧੀਆ ਮੁਲਕ ਵਾ, ਇੱਥੇ ਤਾਂ ਡੈਮੋਕ੍ਰੇਸੀ, ਮੋਦੀ ਸਾਹਿਬ ਮਹਾਨ ਨੇ, ਸਾਰਾ ਕੁਝ ਦੱਸਦਾ ਤੁਹਾਨੂੰ। ਨਾਲ ਦੀ ਨਾਲ ਸਾਰੀ ਦੁਨੀਆ ਦੇ ਮੀਡੀਆ ਦੇ ਵਿੱਚ ਨੇ ਇਹ ਵੀ ਦੱਸਦਾ ਕਿ ਵਾਕਿਆ ਹੀ ਜੀ ਪਾਕਿਸਤਾਨ ਦੇ ਵਿੱਚ ਬੜੇ ਅਤਿਆਚਾਰ ਹੋ ਰਹੇ ਨੇ, ਬੜੇ ਜ਼ੁਲਮ ਹੋ ਰਹੇ ਨੇ। ਸੋ ਤੁਹਾਡਾ ਕੰਮ ਹੁਣ ਭਾਰਤੀ ਹਕੂਮਤ ਦਾ ਜਾਂ ਭਾਰਤੀ ਮੀਡੀਆ ਦਾ ਮੇਰੇ ਖਿਆਲ ਦੇ ਵਿੱਚ ਨਿਬੜ ਚੁੱਕਿਆ। ਹੁਣ ਇਹਦਾ ਜਿੱਦਣ ਵੀਜ਼ਾ ਖਤਮ ਹੁੰਦਾ, ਇਹਨੂੰ ਬਾਘਾ ਬਾਰਡਰ ਤੇ ਲਿਜਾ ਕੇ ਇਹਦੇ ਹਾਰ ਹੂਰ ਪਾ ਕੇ ਐਨ ਪੂਰੇ ਇਹਨੂੰ ਸ਼ਿੰਗਾਰ ਕੇ ਇਹਨੂੰ ਉਹਨਾਂ ਦੇ ਹਵਾਲੇ ਕਰੋ, ਪਾਕਿਸਤਾਨ ਦੇ ਜਿੱਥੋਂ ਦਾ ਇਹ ਹੈਗਾ, ਤੇ ਉਹ ਜਾਣਨ ਤੇ ਉਹ ਉਹਨਾਂ ਦਾ ਮੁਲਕ ਜਾਣੇ। ਇਹਨੂੰ ਇੰਡੀਆ 'ਚ ਰੱਖ ਕੇ ਪੂਰੇ ਦੇ ਪੂਰੇ ਸਿੱਖ ਸਮਾਜ ਨੂੰ, ਖਾਸ ਤੌਰ ਦੇ ਉੱਤੇ ਜਿਹੜੇ ਪੰਥ ਪ੍ਰਸਤ ਤੇ ਖਾਲਿਸਤਾਨੀ ਸਿੱਖ ਨੇ, ਉਹਨਾਂ ਦੀ ਤਾਂ ਚਲੋ ਤੁਹਾਨੂੰ ਕੋਈ ਪਰਵਾਹ ਨਹੀਂ ਹੁੰਦੀ, ਪਰ ਜਿਹੜੇ ਸਿੱਖ ਹਮੇਸ਼ਾ ਮੇਰਾ ਦੇਸ਼ ਮਹਾਨ ਜਾਂ ਭਾਰਤ ਮਾਤਾ ਕੀ ਜੈ ਮਾਰਕਾ ਮਹਾਰਨੀ ਗਾਉਂਦੇ ਆ ਤੁਹਾਡੇ ਮਗਰ ਲੱਗ ਕੇ ਕਿ ਸਾਡਾ ਮੁਲਕ ਆ ਜੀ, ਸਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਜੀ, ਫੇਰ ਕੀ ਹੋ ਗਿਆ ਜੇਕਰ ਪਿਛਲੇ ਸਮਿਆਂ ਦੇ ਵਿੱਚ ਕੁਝ ਸਿਆਸਤਦਾਨਾਂ ਨੇ ਗੜਬੜ ਕਰਤੀ, ਕੁਝ ਗਲਤੀਆਂ ਉਹਨਾਂ ਤੋਂ ਹੋ ਗਈਆਂ, ਫੇਰ ਵੀ ਮੁਲਕ ਤਾਂ ਆਪਣਾ ਵਾ, ਫੇਰ ਕੀ ਹੋ ਗਿਆ ਜੀ, ਇਸ ਮੁਲਕ ਨੇ ਦੇਖੋ ਆਪਾਂ ਨੂੰ ਦਿੱਤਾ ਵੀ ਤਾਂ ਬੜਾ ਕੁਛ ਵਾ, ਜੇ ਆਹ ਹੋ ਗਿਆ ਅਕਾਲ ਤਖਤ ਢਾਹ ਗਿਆ ਜੀ, ਫੇਰ ਕੀ ਹੋ ਗਿਆ, ਉੱਥੇ ਭਿੰਡਰਾਂ ਵਾਲੇ ਨੇ, ਚਲੋ ਸਾਰਾ ਕੁਝ ਆਪਾਂ ਮੰਨ ਲਿਆ ਤੁਹਾਡਾ। ਪਰ ਹੁਣ ਇਹ ਜਿਹੜੇ ਲੋਕ, ਜਿਹੜੇ ਸਿੱਖ ਤੁਹਾਡੀ ਬੋਲੀ ਬੋਲਦੇ ਰਹੇ ਨੇ, ਇਹਨਾਂ ਨੂੰ ਖੜਨ ਜੋਗਾ ਛੱਡ ਦਿਓ। ਇਹ ਖੜਨ ਜੋਗੇ ਤਾਂ ਰਹਿਣਗੇ ਜੇਕਰ ਇਸ ਬਲਦੇਵ ਕੁਮਾਰ ਨੂੰ ਇਹ ਹੁਣ ਪੱਗ ਬੰਨ ਕੇ ਰੱਖਦਾ, ਦਾੜਾ ਰੱਖਦਾ ਕਿ ਨਹੀਂ ਰੱਖਦਾ, ਇਹ ਤਾਂ ਇਹਦੀ ਮੌਜ ਆ, ਕਿਉਂਕਿ ਵਿਚਾਰੇ ਨੇ ਡਰਾਮਾ ਤਾਂ ਇਸ ਗੱਲ ਲਈ ਕੀਤਾ ਨਾ ਵੀ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਵਾਂਗੇ ਤੇ ਦੁਨੀਆ ਭਰ ਦੇ ਵਿੱਚ ਮਤਲਬ ਇਹ ਮੈਸੇਜ ਜਾਊਗਾ ਵੀ ਦੇਖੋ ਇੱਕ ਪਾਕਿਸਤਾਨ ਤੋਂ ਆਇਆ ਹੋਇਆ ਸਿੱਖ ਕਲਪਦਾ ਫਿਰਦਾ ਹੈਗਾ ਕਿ ਸਾਡੀ ਤਾਂ ਉੱਥੇ ਬੜੀ ਦੁਰਗਤੀ ਹੈ। ਮੰਨ ਲੈਂਦੇ ਆ ਜੀ ਬੜੀ ਦੁਰਗਤੀ ਹੁੰਦੀ ਆ ਉੱਥੇ ਹਿੰਦੂਆਂ ਦੀ, ਬਹੁਤ ਮਾੜੀ ਹਾਲਤ ਆ ਜੀ ਮੁਸਲਮਾਨਾਂ ਦੀ, ਸਭ ਤੋਂ ਮਾੜੀ ਹਾਲਤ ਮੰਨ ਲੈਂਦੇ ਆ ਪਾਕਿਸਤਾਨ ਦੇ ਵਿੱਚ ਹੈਗੀ ਆ ਸਿੱਖਾਂ ਦੀ। ਪਰ ਜਿਸ ਮੁਲਕ 'ਚ ਮਿੱਤਰਾ ਤੂੰ ਆ ਗਿਆ, ਇੱਥੇ ਬੜੀਆਂ ਇਸ਼ਾਂ ਹੈਗੀਆਂ। ਜਿਸ ਮੁਲਕ ਇੰਡੀਆ ਵਿੱਚ ਆਇਆ ਤੇ ਇੱਥੇ ਮਾਈਨੋਰਟੀਜ਼ ਨਾਲ ਜੋ ਕੁਝ ਹੁੰਦਾ ਉਹ ਬਹੁਤ ਮਤਲਬ ਚੰਗਾ ਹੁੰਦਾ। ਇੱਥੇ ਆਏ ਦਿਨ ਸਾਡੇ ਦੰਗੇ, ਸਾਡੇ ਕਤਲੇਆਮ, ਸਾਡੀਆਂ ਪੱਗਾਂ ਲੱਥਦੀਆਂ ਨੇ, ਸਾਡੇ ਧਰਮ ਸਥਾਨ ਸੁਰੱਖਿਅਤ ਨਹੀਂ, ਸਾਡੀ ਬੋਲੀ ਸੁਰੱਖਿਅਤ ਨਹੀਂ, ਸਾਡੇ ਪਾਣੀ ਲੁੱਟੇ ਜਾ ਰਹੇ ਨੇ, ਤੇ ਸਾਡੇ ਦਰਬਾਰ ਸਾਹਿਬ ਵਰਗੇ ਮੁਕੱਦਸ ਸਥਾਨ ਜਿਹੜੇ ਨੇ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਜਾ ਰਹੇ ਨੇ, ਸਾਡੇ ਧਰਮ ਦਾ ਜਿਹੜਾ ਹੈਗਾ ਬੇੜਾ ਗਰਕ ਕਰਕੇ ਉਹਦਾ ਹਿੰਦੂਕਰਨ ਕੀਤਾ ਜਾ ਰਿਹਾ। ਇਵੇਂ ਮੁਸਲਮਾਨ ਕਲਪ ਰਹੇ ਨੇ ਵੀ ਸਾਡੇ ਧਰਮ ਦਾ ਬ੍ਰਾਹਮਣੀਕਰਨ ਹੋ ਰਿਹਾ, ਇਵੇਂ ਈਸਾਈ ਕਲਪ ਰਹੇ ਨੇ। ਇੱਥੇ ਕਿਹੜਾ, ਇੱਥੇ ਗਾਂ ਫੁੱਲਾਂ ਦੇ ਬਾਗ ਲੱਗੇ ਨੇ ਵੀ ਜਿਹੜਾ ਤੈਨੂੰ ਇੱਥੇ ਫੁੱਲਾਂ ਦੇ ਝੂਲਿਆਂ ਦੇ ਵਿੱਚ ਪਾ ਕੇ ਉੱਥੇ ਚਲਾਉਣਗੇ। ਇੱਥੇ ਵੀ ਉਹੀ ਕੁਛ ਆ ਜਿਹੜਾ ਕੁਛ ਤੂੰ ਕਹਿੰਦਾ ਨਾ ਉੱਥੇ ਆ, ਉਹਦੇ ਨਾਲੋਂ ਇੱਥੇ ਜ਼ਿਆਦਾ। ਤੁਸੀਂ ਉੱਥੇ ਬਲਦੇਵ ਕੁਮਾਰ ਜੀ ਲੋਕਾਂ ਨੂੰ ਸਮਝਾ ਰਹੇ ਹੋ ਬੜੇ ਸੋਹਣੇ ਤਰੀਕੇ ਦੇ ਨਾਲ ਟੀਵੀ ਚੈਨਲਾਂ ਦੇ ਰਾਹੀਂ ਕਿ ਜੀ ਉੱਥੇ ਸਾਰਿਆਂ ਨੂੰ ਕਹਿੰਦੇ ਆ ਵੀ ਆਪਦਾ ਧਰਮ ਛੱਡੋ ਤੇ ਮੁਸਲਮਾਨ ਬਣ ਜਾਓ। ਤੇ ਭਾਰਤ ਵਿੱਚ ਜਿਹੜਾ ਭਾਰਤੀ ਨਿਜ਼ਾਮ ਆ, ਇਹ ਇੱਥੇ ਇਹ ਛੱਤਰ ਫੇਰ ਕੇ ਸਾਨੂੰ ਕਹਾਉਣ ਤੇ ਲੱਗਿਆ ਹੋਇਆ ਵੀ ਹਮ ਹਿੰਦੂ ਹੈ। ਇੱਥੇ ਹਰੇਕ ਮੁਸਲਮਾਨ ਤੋਂ
ਹਰੇਕ ਸਿੱਖ ਤੋਂ, ਹਰੇਕ ਈਸਾਈ ਤੋਂ, ਬੋਧੀ ਤੋਂ, ਜੈਨੀ ਤੋਂ ਧੱਕੇ ਨਾਲ ਇਹ ਕਹਾਇਆ ਜਾ ਰਿਹਾ ਵੀ ਕਹੋ ਤੁਸੀਂ ਹਿੰਦੂ ਹੋ। ਤੇ ਜੇਕਰ ਉੱਥੇ ਤੇਰਾ ਹਿੰਦੂ ਹੋਣਾ ਛਡਵਾ ਕੇ, ਉੱਥੇ ਕਿਸੇ ਦਾ ਸਿੱਖ ਹੋਣਾ ਛਡਵਾ ਕੇ, ਉੱਥੇ ਕਿਸੇ ਈਸਾਈ ਦਾ ਈਸਾਈਪੁਣਾ ਛਡਵਾ ਕੇ ਉਹਨੂੰ ਮੁਸਲਮਾਨ ਕਹਾਇਆ ਜਾ ਰਿਹਾ, ਮੁਸਲਮਾਨ ਬਣਾਇਆ ਜਾ ਰਿਹਾ, ਤਾਂ ਇੱਥੇ ਵੀ ਉਹੀ ਕੁਝ ਵਾਪਰ ਰਿਹਾ। ਫਿਰ ਜਿਹੜਾ ਕੁਝ ਤੂੰ ਇਮਰਾਨ ਖਾਨ ਬਾਰੇ ਕਹਿਣਾ ਉਹੀ ਸਾਰਾ ਕੁਝ ਤੈਨੂੰ ਮੋਦੀ ਸਾਹਿਬ ਬਾਰੇ ਵੀ ਕਹਿਣਾ ਚਾਹੀਦਾ। ਜੇ ਵਾਕਈ ਜ਼ਮੀਰ ਵਾਲਾ ਬੰਦਾ ਹੈ, ਜੇ ਵਾਕਈ ਐਡਾ ਧਰਮੀ ਕਰਮੀ ਆ ਵੀ ਤੂੰ ਪਹਿਲਾਂ ਤਾਂ ਹਿੰਦੂ ਸੀ, ਜੇ ਪਹਿਲੀ ਗੱਲ ਤਾਂ ਇਹ ਆ ਜੇ ਤੂੰ ਹਿੰਦੂ ਆ ਤੈਨੂੰ ਹਿੰਦੂ ਹੋਣ ਤੋਂ ਸ਼ਰਮ ਕਾਹਦੀ? ਹਿੰਦੂ ਰਹੋ, ਰੀਤਾਂ ਦੇ ਵਿੱਚ ਪਰਪੱਕ ਰਹੋ, ਹਿੰਦੂ ਮਰਿਆਦਾ ਦੇ ਵਿੱਚ ਪਰਪੱਕ ਰਹੋ। ਜਿਹੜਾ ਹਿੰਦੂ ਵੇ ਆਫ ਲਾਈਫ ਆ, ਜਿਹੜਾ ਵੇਦਾਂ, ਸਿਮਰਤੀਆਂ, ਸ਼ਾਸਤਰਾਂ ਨੇ, ਹਿੰਦੂ ਧਰਮ ਗ੍ਰੰਥਾਂ ਨੇ, ਹਿੰਦੂ ਪੈਗੰਬਰਾਂ ਨੇ, ਰਿਸ਼ੀਆਂ ਮੁਨੀਆਂ ਨੇ ਇੱਕ ਮਰਿਆਦਾ ਨਿਰਧਾਰਿਤ ਕੀਤੀ ਆ ਕਿ ਹਿੰਦੂ ਆ ਕੁਝ ਕਰੇਗਾ, ਉਹਦੇ ਵਿੱਚ ਪਰਪੱਕਤਾ ਨਾਲ ਜਿਉਣਾ ਚਾਹੀਦਾ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਨਹੀਂ ਚਾਹਿਆ ਕਿ ਤੂੰ ਸਿੱਖ ਬਣੇ, ਤੈਨੂੰ ਨਹੀਂ ਚਾਹਿਆ ਕਿ ਤੂੰ ਮੁਸਲਮਾਨ ਬਣੇ, ਤੈਨੂੰ ਚਾਹਿਆ ਕਿ ਤੂੰ ਹਿੰਦੂ ਬਣੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਰਕੇ ਤੈਨੂੰ ਹਿੰਦੂ ਘਰਾਣੇ ਵਿੱਚ ਜਨਮ ਦਿੱਤਾ ਤੇ ਤੂੰ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਵੱਡਾ ਹੋਇਆ। ਤੂੰ ਹਿੰਦੂ ਵੇ ਆਫ ਲਾਈਫ ਆ, ਜਿਹੜੀ ਹਿੰਦੂ ਜਿਹੜੀ ਧਾਰਮਿਕ ਮਰਿਆਦਾ ਹੈਗੀ ਆ, ਉਹਦੇ ਵਿੱਚ ਪਰਪੱਕ ਹੋਣਾ ਤੇਰਾ ਅਖਲਾਕੀ ਤੌਰ ਤੇ, ਨੈਤਿਕ ਤੌਰ ਤੇ ਫਰਜ਼ ਬਣਦਾ। ਪਰ ਪਹਿਲਾਂ ਤਾਂ ਤੂੰ ਹਿੰਦੂ ਬਣ ਕੇ ਦੇਖਿਆ, ਫਿਰ ਜਦੋਂ ਦੇਖਿਆ ਵੀ ਹਾਂ ਹੁਣ ਆਪਾਂ ਮੁਸਲਮਾਨ ਜਿਹੜੇ ਹੈਗੇ ਆ ਉਹ ਵੀ ਆਪਾਂ ਵਰਤ ਲਾਂਗੇ, ਹਿੰਦੂ ਵੀ ਆਪਾਂ ਵਰਤ ਲਾਂਗੇ, ਕਿਉਂ ਨਾ ਆਪਾਂ ਸਿੱਖੀ ਵਾਲਾ ਭੇਸ ਧਾਰ ਕਰ ਲਈਏ। ਸਿੱਖ ਨੂੰ ਕਤਲ ਕੀਤਾ ਸੀ ਤੇ ਉਸ ਸਿੱਖ ਨੂੰ ਕਤਲ ਕਰਨ ਤੋਂ ਬਾਅਦ ਸਿੱਖ ਸਰੂਪ ਬਣਾ ਲਿਆ। ਫਿਰ ਕੋਈ ਗਿਣ ਮਿੱਥ ਕੇ ਖੇਡ ਖੇਡੀ ਲੱਗਦੀ ਆ ਜਾਂ ਨਹੀਂ ਇਹ ਤਾਂ ਹੁਣ ਤੈਨੂੰ ਪਤਾ ਹੋਊ, ਪਰ ਬਲਦੇਵ ਕੁਮਾਰ ਜੀ ਫਿਰ ਤੁਸੀਂ ਪਧਾਰ ਗਏ ਇੰਡੀਆ। ਇੱਥੇ ਆ ਕੇ ਤੁਹਾਨੂੰ ਮੇਰਾ ਦੇਸ਼ ਮਹਾਨ ਚੇਤੇ ਆ ਗਿਆ ਵੀ ਆ ਲਓ ਜੀ ਅਸੀਂ ਇੰਡੀਆ ਦੇ ਗੁਣ ਗਾਈਏ ਤੇ ਪਾਕਿਸਤਾਨ ਨੂੰ ਚੜਾਈਏ, ਤੇ ਜਦੋਂ ਇੰਡੀਅਨ ਮੀਡੀਆ, ਭਾਰਤੀ ਹਕੂਮਤੀ ਸਿਸਟਮ ਇਹ ਮੇਰੇ ਤੇ ਹੋ ਜਾਣਗੇ ਖੁਸ਼, ਫਿਰ ਮੈਨੂੰ ਇੱਥੇ ਐਸ਼ਾਂ ਕਰਾਉਣਗੇ। ਇਹੋ ਜਿਹੀ ਕੋਈ ਜਿਹੜੀ ਗੱਲ ਵਾ ਉਹ ਵਾਪਰ ਤਾਂ ਸਕਦੀ ਆ, ਪਰ ਇਹਦੀ ਕੀਮਤ ਜਿਹੜੀ ਹੈਗੀ ਆ ਉਹ ਭਾਰਤ ਦੇ ਵਿੱਚ ਭਾਰਤੀ ਮੀਡੀਆ ਨੂੰ, ਭਾਰਤੀ ਨਿਜ਼ਾਮ ਨੂੰ, ਸਿੱਖਾਂ ਦਾ ਜਿਹੜਾ ਪਹਿਲਾਂ ਹੀ ਜਿਹੜਾ ਉਹ ਭਰੋਸਾ ਗਵਾਈ ਬੈਠੇ ਆ, ਉਹ ਹੋਰ ਭਰੋਸਾ ਗਵਾਉਣ ਦੇ ਵਿੱਚ ਹੀ ਹੈ। ਕਿਉਂਕਿ ਇਹ ਭਰੋਸਾ ਜਿਹੜਾ ਹੈਗਾ, ਯਕੀਨ ਜਿਹੜਾ ਹੈਗਾ ਉਹ ਪਹਿਲਾਂ ਹੀ ਨਹੀਂ ਹੈਗਾ। ਸਾਨੂੰ ਪਤਾ ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਹੈਗਾ ਉਹ ਦਿੱਲੀ ਤੇ ਨਾਗਪੁਰ ਵਾਲਿਆਂ ਨੂੰ ਬੜਾ ਚੁੱਭਦਾ, ਤੇ ਜਿਹੋ ਜਿਹਾ ਤੂੰ ਬਣਿਆ ਫਿਰਦਾ ਬਲਦੇਵ ਕੁਮਾਰ ਉਰਫ ਬਲਦੇਵ ਸਿੰਘ, ਇਹੋ ਜਿਹੇ ਪਤਾ ਨਹੀਂ ਹੋਰ ਕਿੰਨੇ ਕੁ ਜਮੂਰੇ ਪੈਦਾ ਕੀਤੇ ਹੋਣੇ ਆ ਇੰਡੀਅਨ ਮੀਡੀਆ ਨੇ, ਭਾਰਤੀ ਹਕੂਮਤੀ ਪ੍ਰਣਾਲੀ ਨੇ, ਜਿਨ੍ਹਾਂ ਨੂੰ ਕਿਸੇ ਵੀ ਵੇਲੇ ਮੈਦਾਨ ਦੇ ਵਿੱਚ ਡੌਰੂ ਖੜਕਾ ਕੇ, ਜਿਵੇਂ ਉਹ ਮਦਾਰੀ ਡੌਰੂ ਖੜਕਾਉਂਦਾ ਨਾ ਫਿਰ ਬਾਂਦਰ ਨੱਚਦਾ, ਰਿੱਛ ਨੱਚਦਾ, ਉਵੇਂ ਉਹ ਤੁਹਾਨੂੰ ਤਾਤੋਂ ਕੁਛ ਮਰਜ਼ੀ ਕਹਾ ਸਕਦੇ ਆ, ਕੁਛ ਮਰਜ਼ੀ ਕਰਵਾ ਸਕਦੇ ਆ, ਤੇ ਦੁਨੀਆ ਭਰ ਦੇ ਵਿੱਚ ਮੈਸੇਜ ਇਹ ਜਾਊਗਾ ਵੀ ਇੱਕ ਸਿੱਖ ਨੇ ਕਰਤਾਰਪੁਰ ਲਾਂਘੇ ਬਾਰੇ ਐਂ ਕਹਿਤਾ, ਉਹ ਕਹਿਤਾ। ਇਹੋ ਜਿਹੇ ਜਮੂਰੇ ਬੜੇ ਨੇ। ਦੂਸਰੀ ਗੱਲ, ਕਰਤਾਰਪੁਰ ਲਾਂਘੇ ਦੀ ਸਮੱਸਿਆ ਤੁਹਾਨੂੰ ਅੱਡ ਵਾ, ਉਦੋਂ ਵੱਡੀ ਸਮੱਸਿਆ ਤੁਹਾਡੇ ਸਾਰੇ ਜਿਹੜੇ ਹੈਗੇ ਆ ਹਿੰਦੂ ਕੱਟੜਪੰਥੀ ਜਾਂ ਦਿੱਲੀ ਜਾਂ ਨਾਗਪੁਰ ਬੈਠੇ ਲੋਕ, ਇਹਨਾਂ ਨੂੰ ਇਹ ਹੈਗੀ ਆ ਕਿ ਹਾਏ ਗੁਰੂ ਨਾਨਕ ਪ੍ਰਕਾਸ਼ ਪੁਰਬ ਜਿਹੜਾ ਹੈਗਾ, ਸ਼ਤਾਬਦੀ ਜਿਹੜੀ ਸਿੱਖ ਮਨਾਉਣ ਨੂੰ ਫਿਰਦੇ ਆ, ਇਹ ਕਿਤੇ ਸੁੱਖੀ ਸਾਂਦੀ ਨਾ ਲੰਘ ਜੇ। ਕਿਉਂਕਿ 1999 ਮੌਕੇ ਵੀ ਇਦਾਂ ਦੇ ਟਟਵੈਰ ਬੜੇ ਕੀਤੇ ਗਏ ਸੀ, ਤੇ ਆਪ ਤੁਸੀਂ ਸਿੱਖਾਂ 'ਚ ਦਾ ਉਦੋਂ ਇੰਡੀਅਨ ਨਿਜ਼ਾਮ ਨੇ ਪਾਤੀ ਬਿਪਤਾ, ਬ੍ਰਾਹਮਣਵਾਦੀ ਜਿਹੜੀ ਸਾਜ਼ਿਸ਼ੀ ਬਿਰਤੀ ਆ, ਉਹਨੇ ਸਿੱਖਾਂ ਦੇ ਵਿੱਚ ਤਾਂ ਭੁਚਾਲ ਲਿਆਂਦਾ ਪਿਆ ਸੀ ਵੀ ਅਕਾਲ ਤਖਤ ਦਾ ਜਥੇਦਾਰ ਲਾਉਣਾ, ਭਾਈ ਰਣਜੀਤ ਸਿੰਘ ਨੂੰ ਲਾ ਦਿਓ, ਗਿਆਨੀ ਪੂਰਨ ਸਿੰਘ ਨੂੰ ਲਵਾ ਦਿਓ, ਤੇ ਗਿਆਨੀ ਪੂਰਨ ਸਿੰਘ ਅਕਾਲ ਤਖਤ ਦੀ ਫਸੀਲ ਤੋਂ ਖੜ ਕੇ ਕਹਿੰਦੇ ਸੀ ਸਿੱਖ ਤਾਂ ਲਵ ਕੁਸ਼ ਦੀ ਔਲਾਦ ਆ। ਉਹ ਜਥੇਦਾਰ ਫਿਰ ਪ੍ਰਵਾਨ ਸੀ ਦਿੱਲੀ ਵਾਲਿਆਂ ਨੂੰ, ਨਾਗਪੁਰ ਵਾਲਿਆਂ ਨੂੰ, ਜਿਹੜਾ ਉੱਥੇ ਖੜ ਕੇ ਇਹ ਕਵੇ ਕਿ ਸਿੱਖ ਲਵ ਕੁਸ਼ ਦੀ ਔਲਾਦ ਆ। ਤੋ ਉਦੋਂ ਇੱਕ ਪਾਸੇ ਤਾਂ ਖਾਲਸਾ ਪੰਥ ਜਿਹੜਾ ਸੀ ਉਹ ਚੱਕਰਾਂ 'ਚ ਪਿਆ ਸੀ, ਆਪਦੇ ਗਧੀ ਗੇੜ 'ਚ ਉਲਝਾਤਾ, ਤੇ ਰਹਿੰਦੀ ਖੁੰਦੀ ਕਸਰ ਜਿਹੜੀ ਸੀਗੀ ਦੂਜੇ ਪਾਸੇ ਇਹ ਕਰਤੀ ਕਿ ਸਾਰੇ ਪੰਜਾਬ ਦੇ ਵਿੱਚ ਜਾਂ ਸਿੱਖ ਜਗਤ ਦੇ ਵਿੱਚ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਵਾਲਾ ਲਿਟਰੇਚਰ ਮਣਾ ਮੂੰਹ ਲਿਆ ਕੇ ਸਿੱਟਦਾ RSS ਨੇ। ਉਸ ਵੇਲੇ ਜਿੰਨਾ ਕਮਲ ਤੁਸੀਂ ਕੁੱਟਿਆ ਉਹਦਾ ਕੀ ਫਾਇਦਾ ਜਿਹੜਾ ਹੈਗਾ, ਉਸ ਟਾਈਮ ਕੋਈ ਨਿਕਲਿਆ ਤੁਹਾਨੂੰ RSS ਵਾਲਿਆਂ ਨੂੰ? ਸਾਰੀ ਦੁਨੀਆ ਦੇ ਸਾਰੇ ਸਿੱਖ ਜਗਤ ਵਿੱਚ ਬਦਨਾਮ ਹੋ ਕੇ ਰਹਿ ਗਈ ਹੈ। ਅੱਜ ਜਦੋਂ ਕਿਸੇ ਸਿੱਖ ਨੂੰ ਦੂਜੇ ਸਿੱਖ ਨੇ ਮਾੜਾ ਬੋਲਣਾ ਹੋਵੇ, ਉਹ ਗਾਲ ਨਹੀਂ ਕੱਢਦਾ, ਗੰਦੀ ਗਾਲ ਕੱਢਣ ਦੀ ਲੋੜ ਨਹੀਂ, ਉਹਨੂੰ ਇੰਨਾ ਹੀ ਕਹਿ ਦਿੰਦਾ ਇਹ RSS ਦਾ ਏਜੰਟ ਵਾ। RSS ਦਾ ਏਜੰਟ ਹੋਣ ਦੇ ਅਰਥ ਇਹ ਬਣ ਗਏ ਜਿਵੇਂ ਤੁਹਾਡੇ ਜਿਹੜੇ ਹਿੰਦੂ ਸ਼ਾਸਤਰ ਜਾਂ ਹਿੰਦੂ ਗ੍ਰੰਥ ਨੇ ਉਹਦੇ ਵਿੱਚ ਇੱਕ ਰਾਖਸ਼ ਹੁੰਦੇ ਆ, ਇੱਕ ਤਾਂ ਹਿੰਦੂ ਪਾਤਰ ਨੇ, ਆਰੀਅਨ ਨਸਲ ਵਾਲੇ ਪਾਤਰ ਨੇ ਜਿਹੜੇ ਜਿਨ੍ਹਾਂ ਨੂੰ ਦੇਵੀ ਦੇਵਤੇ ਕਿਹਾ ਜਾਂਦਾ, ਜਾਂ ਜਿਹੜੇ ਅਵਤਾਰ ਕਹੇ ਜਾਂਦੇ ਆ ਰੱਬ ਦੇ, ਵਿਸ਼ਨੂੰ ਦੇ ਅਵਤਾਰ, ਭਗਵਾਨ ਵਿਸ਼ਨੂੰ ਦੇ ਅਵਤਾਰ, ਇੱਕ ਤਾਂ ਉਹ ਪਾਤਰ ਨੇ।
ਆਰੀਅਨ ਨਸਲ ਵਾਲੇ ਜਿਹੜੇ ਗੁੱਡ ਪਾਤਰ ਨੇ, ਵਧੀਆ ਪਾਤਰ ਬਣਾਏ ਹੁੰਦੇ ਆ, ਚਾਹੇ ਉਹ ਸਿਰੇ ਦਾ ਮਾੜਾ ਕੰਮ ਕਰਨ ਵਾਲਾ ਬੰਦਾ ਹੋਵੇ, ਪਰ ਉਹ ਕਿਉਂਕਿ ਆਰੀਅਨ ਨਸਲ ਦਾ ਇਸ ਕਰਕੇ ਉਹ ਗੁੱਡ ਹੀ ਰਹਿੰਦਾ ਸਾਰੇ ਲਿਖਤਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ। ਤੇ ਦੂਜੇ ਹੁੰਦੇ ਆ ਮਾੜੇ ਪਾਤਰ, ਬੈਡ ਪਾਤਰ, ਹਨਾ, ਗੰਦੇ ਪਾਤਰ, ਘਟੀਆ ਪਾਤਰ। ਜਿਵੇਂ ਉਹ ਮਾੜੇ ਪਾਤਰ ਹੁੰਦੇ ਆ, ਉਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਵੀ ਕਿਸੇ ਵੀ ਬੰਦੇ ਨੂੰ ਤੁਸੀਂ ਮਾੜਾ ਪਾਤਰ ਜਿਹੜਾ ਹੈਗਾ ਗਰਦਾਨ ਸਕਦੇ ਹੋ, ਬਣਾ ਸਕਦੇ ਹੋ, ਤੇ ਚੰਗਾ ਵੀ ਬਣਾ ਸਕਦੇ ਹੋ, ਕਿਉਂਕਿ ਲਿਖਤ, ਮੀਡੀਆ, ਸਾਰਾ ਕੁਝ ਤੁਹਾਡੇ ਹੱਥ 'ਚ ਹੈ। ਇਸ ਵੇਲੇ ਵੀ ਭਾਰਤੀ ਮੀਡੀਆ ਦੇ ਰਾਹੀਂ ਬਲਦੇਵ ਕੁਮਾਰ ਨੂੰ ਹੀਰੋ ਬਣਾਉਣਾ ਕਿ ਜ਼ੀਰੋ ਬਣਾਉਣਾ, ਇਹ ਹਕੂਮਤ ਨੇ ਨਿਰਧਾਰਿਤ ਕਰਨਾ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਆ, ਸਿੱਖ ਕੌਮ ਤਾਂ ਕਹਿੰਦੀ ਆ ਕਿ ਸਦੀ ਦਾ ਮਹਾਨ ਸਿੱਖ ਆ, ਤੇ ਭਾਰਤੀ ਮੀਡੀਆ ਖਾਸ ਤੌਰ ਦੇ ਉੱਤੇ ਜਦੋਂ ਵੀ ਉਹਦਾ ਦਿਨ ਮਨਾਉਂਦੇ ਆ, ਉੱਥੇ ਲਿਖਣਗੇ ਸਲੇਨ ਮਿਲੀਟੈਂਟ, ਉਹ ਟੈਰੋਰਿਸਟ ਤੇ ਫਲਾਨਾ, ਤੇ ਉਹਨੂੰ ਅੱਤਵਾਦੀ ਤੇ ਦਹਿਸ਼ਤਗਰਦ, ਕਿਉਂਕਿ ਇਹ ਗੱਲ ਹਜਮ ਕਰਨੀ ਔਖੀ ਹੋਈ ਹੈ। ਉਵੇਂ ਹੀ ਹਰ ਮੌਕੇ ਲਿਟਰੇਚਰ ਰਾਹੀਂ ਜਾਂ ਅੱਡ ਢੰਗ ਤਰੀਕਿਆਂ ਰਾਹੀਂ ਸਿੱਖਾਂ ਦੇ ਨਾਇਕਾਂ ਦੇ ਖਿਲਾਫ, ਸਿੱਖਾਂ ਦੇ ਸਿਧਾਂਤਾਂ ਦੇ ਖਿਲਾਫ, ਸਿੱਖਾਂ ਦੀਆਂ ਪਰੰਪਰਾਵਾਂ, ਰਹੁ ਰੀਤਾਂ, ਸਿੱਖ ਇਤਿਹਾਸ, ਸਿੱਖ ਫਲਸਫੇ ਦੇ ਖਿਲਾਫ ਜਿਹੜੀ ਭਕਾਈ RSS ਮਾਰਦੀ ਆ, ਉਹ ਭਕਾਈ ਮਾਰਨ ਵਾਲਿਆਂ ਨੂੰ ਸਿੱਖ ਜਗਤ ਵਿੱਚ ਹਮੇਸ਼ਾ ਹੀ ਨੀਚ, ਘਟੀਆ ਤੇ ਨਿਕੰਮੇ ਬੰਦੇ ਜਿਹੜਾ ਹੈਗਾ ਉਹ ਮੰਨਿਆ ਜਾਂਦਾ। RSS ਦੇ ਏਜੰਟ ਕਹਿ ਕੇ ਉਹਨਾਂ ਨੂੰ ਛੁਟਿਆਇਆ ਜਾਂਦਾ। 1999 ਮੌਕੇ ਵੀ ਇਸ ਤਰੀਕੇ ਦਾ ਮਣਾਮੂ ਲਿਟਰੇਚਰ ਸੱਟਿਆ ਸੀ, ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ 30ਵੀਂ ਸ਼ਤਾਬਦੀ ਮਨਾ ਰਿਹਾ ਸੀ। ਉਸ ਮੌਕੇ RSS ਪਹਿਲੀ ਵਾਰ ਸਾਡੇ ਸਾਹਮਣੇ ਇੰਨੇ ਗੰਦੇ, ਘਟੀਆ ਤੇ ਘਿਨਾਉਣੇ ਰੂਪ ਦੇ ਵਿੱਚ ਪੇਸ਼ ਹੋਈ ਕਿ ਅੱਜ 20 ਸਾਲ ਬਾਅਦ ਪੂਰੀ ਤਰ੍ਹਾਂ ਸਿੱਖ ਜਗਤ ਵਿੱਚ ਸਭ ਤੋਂ ਘਿਨਾਉਣੀ ਜਥੇਬੰਦੀ ਦੇ ਰੂਪ ਦੇ ਵਿੱਚ ਉਹਦਾ ਨਾਂ ਜਿਹੜਾ ਹੈਗਾ ਉਹ ਬਣ ਗਿਆ। ਤੇ ਹੁਣ ਤੁਸੀਂ ਫੇਰ ਤਿਆਰੀ ਖਿੱਚੀ ਹੋਈ ਆ ਕਿ ਇੱਕ ਪਾਸੇ ਤਾਂ ਪੁੱਠੇ ਸਿੱਧੇ ਪੰਗੇ ਖੜੇ ਕਰਕੇ ਆ ਜਿਹੜੇ ਜਮੂਰੇ ਲਿਆਂਦੇ ਜਾ ਰਹੇ ਨੇ ਬਲਦੇਵ ਕੁਮਾਰ ਵਰਗੇ, ਇਹਨਾਂ ਰਾਹੀਂ ਸਿੱਖਾਂ ਨੂੰ ਉਲਝਾ ਦਿਓ, ਕੰਮ ਲਾ ਦਿਓ। ਦੂਜੇ ਪਾਸੇ ਗੁਰੂ ਨਾਨਕ ਪ੍ਰਕਾਸ਼ ਸ਼ਤਾਬਦੀ ਦੇ ਮੌਕੇ ਕੁਝ ਇਹੋ ਜਿਹਾ ਡਰਾਮਾ ਜ਼ਰੂਰ ਕਰਨਾ ਹੈ ਜਿਹਦੇ ਨਾਲ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ, ਗੁਰਬਾਣੀ ਨਾਲੋਂ, ਸਿੱਖ ਫਲਸਫੇ ਨਾਲੋਂ, ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਨਾਲੋਂ ਤੋੜ ਵਿਛੋੜਾ ਕੁਝ ਹੱਦ ਤੱਕ ਅਸੀਂ ਕਰ ਸਕੀਏ। ਪਰ ਇਹ ਗੱਲ ਜਿਹੜੀ ਹੈਗੀ ਆ ਤੁਸੀਂ ਕਰ ਤਾਂ ਸਕਦੇ ਹੋ, ਇਹ ਗੱਲ ਤੋਂ ਤੁਹਾਨੂੰ ਕੋਈ ਰੋਕ ਥੋੜੀ ਸਕਦਾ। ਕਰਨ ਵੇਲੇ ਤਾਂ ਪ੍ਰਿਥੀ ਚੰਦ ਕਿਹੜਾ ਰੁਕਿਆ ਸੀ, ਜਾਂ ਉਹਨੂੰ ਕਿਹੜਾ ਕੋਈ ਰੋਕ ਸਕਿਆ ਸੀ? ਰਾਮ ਰਾਏ ਨੂੰ ਕਿਹੜਾ ਕੋਈ ਰੋਕ ਸਕਿਆ ਸੀ, ਜਾਂ ਰਾਮ ਰਈਆਂ ਨੂੰ ਕਿਹੜਾ ਕਿਸੇ ਨੇ ਰੋਕ ਲਿਆ? ਹੋਰ ਬੜੇ ਆਏ ਨੇ, ਧੀਰ ਮੱਲੀਆਂ ਨੇ ਕੋਈ ਕਸਰ ਨਹੀਂ ਛੱਡੀ। 6ਵੇਂ ਪਾਤਸ਼ਾਹ ਤਾਂ ਗਵਾਲੀਅਰ ਦੇ ਕਿਲੇ 'ਚ ਸੀਗੇ ਤੇ ਇੱਥੇ ਕਬਜ਼ਾ ਕਰਕੇ ਬੈਠੇ ਰਹੇ 10ਵੇਂ ਪਾਤਸ਼ਾਹ ਤੱਕ ਉਹ। ਤੋ ਇਹ ਜਿਹੜੀ ਦੁਸ਼ਮਣ ਵਾਲੀ ਬਿਰਤੀ ਹੁੰਦੀ ਆ, ਉਹ ਆਪਦੀ ਕਰਤੂਤ ਕਰਨ ਲਈ ਆਜ਼ਾਦ ਹੁੰਦਾ, ਪਰ ਇਤਿਹਾਸ ਆਪਦੇ ਫੈਸਲੇ ਆਪ ਕਰਦਾ। ਇਤਿਹਾਸ ਵਿੱਚ ਇਹ ਗੱਲ ਦਰਜ ਹੋ ਜਾਊਗੀ ਕਿ ਇੱਕ ਪਾਸੇ ਸਿੱਖਾਂ ਨੂੰ ਭਰਾ ਜੀ, ਵੀਰ ਜੀ ਕਹਿ ਕੇ ਪਿੱਠ 'ਚ ਛੁਰਾ ਮਾਰ ਰਹੇ ਸੀ RSS ਵਾਲੇ ਜਾਂ ਹਿੰਦੂ ਲੋਕ ਜਿਹੜੇ ਸੀਗੇ। ਦੂਜੇ ਪਾਸੇ ਜਿਹੜਾ ਸੀਗਾ ਨਾਲ ਦੀ ਨਾਲ ਬਲਦੇਵ ਕੁਮਾਰ ਵਰਗਿਆਂ ਨੂੰ ਬਲਦੇਵ ਸਿੰਘ ਬਣਾ ਕੇ ਭਾਰਤੀ ਮੀਡੀਆ ਦੇ ਰਾਹੀਂ ਉਹ ਸਿੱਖਾਂ ਨੂੰ ਬੇਵਕੂਫ ਬਣਾਉਣ ਦਾ ਵੀ ਯਤਨ ਕਰਦੇ ਸੀ। ਪਰ ਧੰਨ ਦੇ ਸੀ ਸਿੱਖ ਜਿਨ੍ਹਾਂ ਨੇ ਇਹਨਾਂ ਸਾਰੇ ਟਰੈਪਸ ਨੂੰ, ਸਾਰੇ ਮੱਕੜ ਜਾਲਾਂ ਨੂੰ, ਸਾਰੇ ਗੋਰਖ ਧੰਦਿਆਂ ਨੂੰ ਲਾਂਭੇ ਕਰਕੇ ਆਪ ਦਾ ਜਿਹੜਾ ਖਾਲਸਾਈ ਸਫ਼ਰ ਸੀ ਉਹ ਜਾਰੀ ਰੱਖਿਆ। ਪਿਛਲੀਆਂ 5 ਸਦੀਆਂ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ, ਬ੍ਰਾਹਮਣ ਤਵੀ ਸੋਚ ਨੇ, ਉਹ ਸੋਚ ਜਿਹੜੀ ਉਦਣ ਤੋਂ ਨਫ਼ਰਤ ਕਰਦੀ ਆ, 5 ਸਦੀਆਂ ਦਾ ਵੈਰ ਪਾਈ ਫਿਰਦੀ ਆ ਜਿੱਦਣ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾਂਹ ਕੀਤਾ ਸੀ, ਉਸ ਭੈੜੀ ਸੋਚ ਵਾਲਿਆਂ ਨੇ ਪਿਛਲੀਆਂ 5 ਸਦੀਆਂ 'ਚ ਕਦੇ ਕੋਈ ਕਸਰ ਨਹੀਂ ਛੱਡੀ। ਜਿਹੜਾ ਵੀ ਬੰਦਾ, ਜਿਹੜੀ ਵੀ ਧਿਰ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਫਨਾਮਨਾ, ਜਿਹੜਾ ਵੀ ਵਰਤਾਰਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਸਕਦਾ ਹੋਵੇ, ਉਹਨੂੰ ਰੱਜ ਕੇ ਸਪੋਰਟ ਕਰਨੀ, ਉਹਦੀ ਹੱਕ ਵਿੱਚ ਡਟਣਾ, ਤੇ ਨਾਲੇ ਸਿੱਖਾਂ ਨੂੰ ਵੀਰ ਜੀ ਕਰੀ ਜਾਣਾ। ਉਹ ਜੇ ਸਿੱਖੀ ਇੰਨੀ ਗੰਦੀ, ਮਾੜੀ ਤੇ ਘਟੀਆ ਲੱਗਦੀ ਆ, ਫਿਰ ਹਿੱਕ ਠੋਕ ਕੇ ਕਹੋ ਕਿ ਅਸੀਂ ਇਹਦਾ ਤਬਾਹੀ ਲੋਚਦੇ ਹਾਂ। ਹਿੱਕ ਠੋਕੇ ਇਹਦੇ ਖਿਲਾਫ ਭੁਗਤੋ। ਇੱਕ ਪਾਸੇ ਪਿੱਠ 'ਚ ਛੁਰਾ ਮਾਰਦੇ ਹੋ, ਦੂਜੇ ਪਾਸੇ ਵੀਰ ਜੀ ਕਹਿ ਕੇ ਮਿਲਦੇ ਹੋ। ਇਹ ਮੈਨੂੰ ਲੱਗਦਾ ਜਿਹੜਾ ਮੁਹਾਵਰਾ ਬਣਿਆ ਨਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਹ ਫਿਰ ਇਸੇ ਕਰਕੇ ਬਣਿਆ। ਇਹ ਜਿਹੜੀ ਚੀਜ਼ ਹੈਗੀ ਆ, ਇਹ ਬਿਰਤੀ ਕਿਤੇ ਕਿਸੇ ਕੌਮ ਕੋਲੇ ਨਹੀਂ ਹੁੰਦੀ। ਮੁਸਲਮਾਨਾਂ ਦਾ ਸਾਡਾ ਸਿਰ ਵੱਢਵਾਂ ਵੈਰ ਰਿਹਾ, ਅੱਗੇ ਵੀ ਰਹਿ ਸਕਦਾ, ਦੁਬਾਰਾ ਵੀ ਪੈ ਸਕਦਾ, ਐਡੀ ਕੋਈ ਗੱਲ ਨਹੀਂ ਹੈਗੀ। ਕੌਮਾਂ ਦੇ ਹਿੱਤ ਹੁੰਦੇ ਆ, ਜਦੋਂ ਹਿੱਤ ਟਕਰਾਉਂਦੇ ਆ ਤਾਂ ਫਿਰ ਕੌਮਾਂ ਟਕਰਾਉਂਦੀਆਂ ਨੇ। ਪਰ ਉਹ ਸਿੱਧਾ ਹਿੱਕ 'ਚ ਵੱਜਦੇ ਸੀ। ਹਿੱਕ 'ਚ ਜਦੋਂ ਵੱਜਦਾ ਬੰਦਾ, ਉਹਦੇ ਨਾਲ ਬੰਦਾ ਉਹੋ ਜਿਹਾ ਲੜ ਲੈਂਦਾ। ਜੇ ਅੰਗਰੇਜ਼ ਆਏ ਉਹਨਾਂ ਨਾਲ ਵੀ ਉਵੇਂ ਸਿੱਧਾ ਲੜਦੇ। ਪਰ ਤੁਹਾਡਾ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿਹੜੇ ਵੇਲੇ ਤੁਸੀਂ ਜੱਫੀ ਪਾਈ ਪਾ ਲੈਣੀ ਆ ਤੇ ਕਿਹੜੇ ਵੇਲੇ ਜੱਫੀ ਪਾਈ 'ਚੋਂ ਤੁਸੀਂ ਪਿੱਠ 'ਚ ਛੁਰਾ ਮਾਰ ਦੇਣਾ। ਤੋ ਇਵੇਂ ਹੀ ਜਦੋਂ ਕੋਈ ਕੱਲਾ ਹਿੰਦੂ ਬਲਦੇਵ ਕੁਮਾਰ ਜਿਹੜਾ ਹੈਗਾ ਉਹ ਬਲਦੇਵ ਸਿੰਘ ਬਣ ਕੇ ਪੇਸ਼ ਹੁੰਦਾ, ਉਦੋਂ ਫਿਰ ਤੁਹਾਡੀ ਸਾਰੀ ਫਿਤਰਤ ਚਿੱਤੇ ਆ ਜਾਂਦੀ ਹੈ। ਤੁਹਾਡੀ ਗੰਗੂਬਾਦੀ, ਤੁਹਾਡੀ ਜਿਹੜੀ ਚੰਦੂਬਾਦੀ ਬਿਰਤੀ ਆ, ਉਹ ਸਾਰੀ ਨਸ਼ਰ ਹੋ ਜਾਂਦੀ ਹੈ। ਸਾਡਾ ਕਿਸੇ ਮੁਸਲਮਾਨ ਦੇ ਨਾਲ
ਪਿਆਰ ਨਹੀਂ, ਅਸੀਂ ਪਾਕਿਸਤਾਨ ਦੇ ਪਿੱਠੂ ਨਹੀਂ, ਪਰ ਅਸੀਂ ਹਿੰਦੁਸਤਾਨ ਦੇ ਪਿੱਠੂ ਵੀ ਬਣਨ ਤੋਂ ਤਾਂਹੀਓ ਟਲਦੇ ਆ ਕਿਉਂਕਿ ਜਿਹੜਾ ਕੁਝ ਸਾਡੇ ਨਾਲ ਸਾਰੀ ਦੁਨੀਆ 'ਚ ਹੋ ਰਿਹਾ ਉਹ ਸਾਨੂੰ ਇੱਕ ਅਕਲ ਦੇ ਰਿਹਾ ਕਿ ਸਿੱਖੋ, ਉੱਥੇ ਜੇ ਡਾਕਟਰ ਸੂਰਨ ਸਿੰਘ ਨੂੰ ਹਿੰਦੂ ਮਾਰ ਸਕਦਾ, ਇੱਥੇ ਭਾਰਤ ਦੀ ਧਰਤੀ ਉੱਤੇ ਹਜ਼ਾਰਾਂ ਬੇਦੋਸ਼ੀਆਂ ਨੂੰ ਜਗਦੀਸ਼ ਟੈਟਲਰ ਵਰਗੇ ਮਾਰ ਸਕਦੇ ਆ, ਤਾਂ ਚਾਹੇ ਕੋਈ ਮੁਸਲਮਾਨ ਆ ਉਹ ਤੁਹਾਨੂੰ ਮਾਰ ਰਿਹਾ, ਚਾਹੇ ਕੋਈ ਸਿੱਖ ਮਾਰ ਰਿਹਾ, ਚਾਹੇ ਕੋਈ ਤੁਹਾਨੂੰ ਗੋਰਾ ਮਾਰ ਰਿਹਾ, ਚਾਹੇ ਤੁਹਾਨੂੰ ਕਾਲਾ ਮਾਰ ਰਿਹਾ, ਤੇ ਜੇ ਇਹ ਸਾਰੇ ਫਨੋਮਨਿਆਂ ਤੋਂ ਬਚਣਾ ਜਾਂ ਇਹ ਤੋਂ ਜਦੋਂ ਕਿਸੇ ਬੰਦੇ ਤੇ ਵਿਪਤਾ ਪੈਂਦੀ ਆ, ਉਹ ਬੰਦਾ ਉਸ ਟਾਈਮ ਜਦੋਂ ਉਹਦੇ ਤੋਂ ਇੱਕ ਵਾਰੀ ਬਚ ਜਾਂਦਾ ਫਿਰ ਉਹਦਾ ਉਹ ਸੋਚਦਾ ਵੀ ਇਹ ਕਾਰਨ ਕੀ ਆ, ਇਹ ਮੇਰੇ ਨਾਲ ਹੋ ਕੀ ਰਿਹਾ, ਤੇ ਮੈਂ ਅੱਗੇ ਵਾਸਤੇ ਇਹੋ ਜਿਹੀ ਵਿਪਤਾ 'ਚ ਨਾ ਫਸਾਂ, ਮੈਨੂੰ ਕੀ ਕਰਨਾ ਚਾਹੀਦਾ। ਇਹੋ ਜਿਹੇ ਮੌਕੇ ਫਿਰ ਉਹ ਬੰਦਾ ਜਿਹੜਾ ਕੋਈ ਵੇ ਆਊਟ ਲੱਭਦਾ, ਉਹ ਵੇ ਆਊਟ ਜਿਹੜਾ ਹੈਗਾ ਉਹ ਸਾਨੂੰ ਲੱਗਦਾ ਕਿ ਸਾਡੇ ਤਾਂ ਬਚਾਅ ਹੋਊਗਾ ਜੇ ਸਾਡਾ ਆਪਦਾ ਰਾਜ ਭਾਗ ਹੋਊਗਾ, ਕਿਉਂਕਿ ਫਿਰ ਸਾਡਾ ਆਪਦਾ ਜਿਹੜਾ ਹਕੂਮਤੀ ਨਿਜ਼ਾਮ ਹੋਊ, ਉਹ ਜੇ ਰਾਸ਼ਟਰਪਤੀ ਹੋਊ, ਪ੍ਰਧਾਨ ਮੰਤਰੀ ਹੋਊ, ਉਹ ਜਿੱਥੇ ਜਿੱਥੇ ਵੀ ਸਿੱਖਾਂ ਦੀ ਪਰਸੀਕਿਊਸ਼ਨ ਹੋ ਰਹੀ ਹੋਊਗੀ, ਸਿੱਖਾਂ ਉੱਤੇ ਅਤਿਆਚਾਰ ਹੋਣਗੇ, ਉਹ ਫਿਰ ਉਸ ਮੁਲਕ ਨਾਲ, ਉਸ ਮੁਲਕ ਦੇ ਸਿਸਟਮ ਨਾਲ ਸਾਡੀ ਸਰਕਾਰ ਜਿਹੜੀ ਖਾਲਿਸਤਾਨ ਦੀ ਸਰਕਾਰ ਆ ਉਹ ਆਪੇ ਨਜਿੱਠੂਗੀ। ਕਿਉਂਕਿ ਹੁਣ ਇੰਡੀਆ ਵਾਲੇ ਕੀ ਕਰਦੇ ਨੇ, ਉਹ ਪੂਰੀ ਐਕਸਪਲਾਈਟੇਸ਼ਨ ਕਰਦੇ ਆ, ਸਾਡਾ ਸ਼ੋਸ਼ਣ ਕਰਦੇ ਆ ਕਿ ਦੇਖੋ ਜੀ ਪਾਕਿਸਤਾਨ ਦੇ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਹੋ ਰਹੇ ਆ, ਇਹ ਤਾਂ ਅਸੀਂ ਤੁਹਾਨੂੰ ਬਚਾਈ ਬੈਠੇ ਆ, ਇਹ ਬਚਾਈ ਬੈਠੇ ਆ। 1947 ਤੋਂ ਸਾਹ ਸਾਨੂੰ ਉੱਚੀ ਕਦੇ ਲੈਣ ਨਹੀਂ ਦਿੱਤਾ, ਸੈਰ ਜਿਹੜਾ ਹੈਗਾ ਚੱਕਣ ਨਹੀਂ ਦਿੰਦੇ, ਤੇ ਬੇਅੰਤ ਇਹੋ ਜਿਹੇ ਕੈਟ ਟਾਊਟ ਭਰਤੀ ਕਰਕੇ ਜਿਹੜੇ ਸਿੱਖੀ ਨੂੰ ਬਦਨਾਮ ਕਰ ਸਕਦੇ ਹੁਣ ਉਹ ਛੱਡ ਤੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਇਹੋ ਜਿਹੇ ਭਰਤੀ ਕਰ ਲਏ ਸਿੱਖਾਂ ਦੇ ਵਿੱਚੋਂ, ਜਿਹੜੇ CID IB ਤੇ ਹੋਰ ਏਜੰਸੀਆਂ ਏਜੰਸੀਆਂ ਜਾਂ ਭਾਰਤ ਦੇ ਵਿੱਚ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਆ, ਖਾਸ ਤੌਰ ਤੇ ਧਾਰਮਿਕ ਤੇ ਸਿਆਸੀ ਲੀਡਰਸ਼ਿਪ, ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣਾ। ਹਰ ਉਹ ਸ਼ਖਸ ਜਿਹੜਾ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾ ਬੈਠਾ ਹੋਵੇ ਜਾਂ ਜਿਹੜਾ ਸਿੱਖੀ ਦਾ ਨੁਕਸਾਨ ਕਰ ਸਕਦਾ ਹੋਵੇ, ਭਾਰਤੀ ਹਕੂਮਤੀ ਪ੍ਰਣਾਲੀ ਨੂੰ ਉਹ ਬੰਦਾ ਐਨ ਜਿਵੇਂ ਅੱਖਾਂ ਦਾ ਤਾਰਾ ਲੱਗਦਾ ਵੀ ਆਹ ਆਇਆ ਸਿੱਖ, ਤੇ ਜਿਹੜਾ ਵੀ ਸਿੱਖ ਸਿੱਖੀ ਦੀ ਚੜ੍ਹਤ ਚਾਹੁੰਦਾ, ਸਿੱਖੀ ਦੀ ਚੜ੍ਹਦੀ ਕਲਾ ਚਾਹੁੰਦਾ, ਤੇ ਹੋਰ ਤਾਂ ਬਾਹਲੀਆਂ ਗੱਲਾਂ ਖਾਲਿਸਤਾਨ ਵਾਲੀਆਂ ਤਾਂ ਦੂਰ, ਜਿਹੜਾ ਬੰਦਾ ਇਕੱਲਾ ਇੰਨੀ ਗੱਲ ਹੀ ਚਾਹੁੰਦਾ ਨਾ ਕਿ ਹਰੇਕ ਸਿੱਖ ਨੂੰ ਆਪਦੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ, ਇੰਨੀ ਗੱਲ ਕਹਿਣ ਵਾਲਾ ਵੀ ਇਹਨਾਂ ਨੂੰ ਉਵੇਂ ਰੜਕਦਾ ਜਿਵੇਂ ਅਮਰੀਕਾ ਵਾਲਿਆਂ ਨੂੰ ਕਿਸੇ ਟਾਈਮ ਉਸਾਮਾ ਬਿਨ ਲਾਦੇਨ ਰੜਕਦਾ ਹੁੰਦਾ ਸੀ। ਭਾਰਤ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੂੰ ਹਰ ਉਹ ਗੁਰਸਿੱਖ ਜਿਹੜਾ ਆਪਦੇ ਧਰਮ 'ਚ ਪਰਪੱਕ ਵਾ, ਜਿਹੜਾ ਖਾਲਿਸਤਾਨ ਦੀ ਗੱਲ ਵੀ ਨਹੀਂ ਕਰਦਾ, ਜਿਹੜਾ ਕਿਸੇ ਹਿੰਦੂ ਸੈਂਟੀਮੈਂਟਸ ਨੂੰ ਭੜਕਾਉਣ ਵਾਲੀ ਗੱਲ ਤਾਂ ਦੂਰ, ਉਹ ਸਿੱਖਾਂ ਨੂੰ ਵੀ ਕੋਈ ਮਾੜੀ ਚੰਗੀ ਗੱਲ ਨਹੀਂ ਕਹਿੰਦਾ, ਪਰ ਉਹਦਾ ਸਾਬਤ ਸੂਰਤ ਹੋਣਾ ਉਸ ਹਿੰਦੂ ਕੱਟੜਪੰਥੀ ਨੂੰ ਜ਼ਹਿਰ ਵਰਗਾ ਲੱਗਦਾ। ਤੇ ਕੱਲਾ ਇਹ ਗੱਲ ਜੇ ਕਹੀਏ ਵੀ ਉਹ ਤਾਂ ਜੀ ਫਿਰ ਕੱਲਾ ਉਹਨਾਂ ਨੂੰ ਕਹਿੰਦੇ ਆ ਜਿਹੜੇ ਸਾਬਤ ਸੂਰਤ ਹੋਣ, ਸਿੱਖੀ ਦੀ ਮਰਿਆਦਾ ਜਾਂ ਪਰਪੱਕ ਹੋਣ, ਇਹ ਗੱਲਾਂ ਝੂਠੀਆਂ ਨੇ। ਹਕੀਕਤ ਜੇ ਜਾਣਨੀ ਹੋਵੇ ਤਾਂ ਨਵੰਬਰ 1984 ਵੇਲੇ ਦੀਆਂ ਖਬਰਾਂ ਪੜ੍ਹ ਕੇ ਉਦੋਂ ਪਤਾ ਲੱਗਦਾ ਵੀ ਜਿਹੜੇ ਬੱਚੇ ਮੂੰਹ ਸਿਰ ਮੁੰਨੇ ਫਿਰਦੇ ਸਿੱਖਾਂ ਦੇ ਬੜੇ ਸੀਗੇ, ਜਿਹੜੇ ਪਤਨ ਹੁੰਦੇ ਨੇ, ਉਹਨਾਂ ਨੂੰ ਬੱਸਾਂ ਗੱਡੀਆਂ 'ਚੋਂ ਟਰੱਕਾਂ 'ਚੋਂ ਲਾਹ ਮਾਰਦੇ ਰਹੇ, ਜਿਹੜੇ ਸਿੱਖੀ ਦੀ ਮਰਿਆਦਾ ਤੋਂ ਕੋਰੇ ਸੀ ਉਹਨਾਂ ਦੇ ਕਤਲੇਆਮ ਕਰਦੇ ਰਹੇ, ਸਿੱਖਾਂ ਦੀਆਂ ਬੱਚੀਆਂ ਨੂੰ ਬੇਪੱਤ ਤੇ ਜਲੀਲ ਕਰਦੇ ਰਹੇ, ਗੁਰਦੁਆਰਿਆਂ 'ਚ ਵੜ ਕੇ ਅੱਗਾਂ ਲਾਉਂਦੇ ਰਹੇ, ਤੇ ਹੋਰ ਉਦੋਂ ਜਲੀਲ ਕਰਨ ਵਾਲੀ ਸਿੱਖਾਂ ਨੂੰ ਇਹ ਕਿ ਜਿਹੜੇ ਮੇਰਾ ਦੇਸ਼ ਮਹਾਨ ਟਾਈਪ ਵਾਲੇ ਸਿੱਖ ਨੇ ਕਿ ਜਿਹੜੀਆਂ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠਦੇ ਨੇ ਤੇ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਤਾਂ ਭਾਰਤ ਮਾਤਾ ਦੀ ਜਿਹੜਾ ਹੈਗਾ ਨਾ ਬਹੁਤ ਵੱਡੇ ਪੈਰੋਕਾਰ ਆ ਤੇ ਸਾਡੀ ਤਾਂ ਕੋਈ ਹਵਾ ਵੱਲ ਨਹੀਂ ਝਾਕ ਸਕਦਾ। ਨਵੰਬਰ 1984 ਨੂੰ ਹਰਕਿਸ਼ਨ ਸਿੰਘ ਸਰਜੀਤ ਵਰਗੇ, ਖੁਸ਼ਵੰਤ ਸਿੰਘ ਵਰਗੇ ਤੇ ਹੋਰ ਕਹਿੰਦੇ ਕਹਾਉਂਦੇ ਖੱਬੀ ਖਾਨ ਆ ਜਿਹੜੇ, ਉਹ ਅਰਜਨ ਸਿੰਘ ਜਿਹੜਾ 에ਅਰ ਮਾਰਸ਼ਲ ਹੁੰਦਾ ਸੀ ਜਾਂ ਹੋਰ, ਇਹ ਸਭ ਮਤਲਬ ਐ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜਾ ਹੈਗਾ ਮੇਰਾ ਦੇਸ਼ ਮਹਾਨ ਕਿਵੇਂ ਹੁੰਦਾ। ਉਸ ਵੇਲੇ ਤੇ ਜਦੋਂ ਬੰਦਾ ਵੇਰਵੇ ਪੜ੍ਹਦਾ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਵੀ ਅਸਲ ਵਿੱਚ ਇਹ ਗੱਲਾਂ ਸਾਰੀਆਂ ਝੂਠੀਆਂ ਨੇ ਕਿ ਜੇ ਕੋਈ ਸਾਬਤ ਸੂਰਤ ਹੋਵੇ ਵੀ ਜੇ ਕੋਈ ਭਿੰਡਰਾਂ ਵਾਲੇ ਦਾ ਗੁਣਗਾਨ ਕਰਨ ਵਾਲਾ ਹੋਵੇ, ਕੋਈ ਖਾਲਿਸਤਾਨ ਦੀ ਗੱਲ ਕਰਨ ਵਾਲਾ ਹੋਵੇ, ਖਨੀ ਉਹਨੂੰ ਰਗੜਦੇ ਆ। ਇੱਥੇ ਸਿੱਖ ਹੋਣਾ ਇੱਕ ਦੋਸ਼ ਆ, ਸਿੱਖ ਹੋਣਾ ਇੱਕ ਜੁਰਮ ਆ। ਇੱਥੇ ਸਿੱਖਾਂ ਦੇ ਘਰੇ ਜਨਮ ਲੈਣ ਦਾ ਅਰਥ ਹੈਗਾ ਕਿ ਤੁਹਾਨੂੰ ਜਦੋਂ ਜੀ ਚਾਹੇ ਤੁਹਾਨੂੰ ਮਾਰਿਆ ਜਾ ਸਕਦਾ, ਤੁਹਾਡੇ ਗਲ 'ਚ ਟਾਇਰ ਪਾਇਆ ਜਾ ਸਕਦਾ, ਤੁਹਾਡੀ ਜਿਹੜੀ ਬੱਚੀ ਆ, ਤੁਹਾਡੀ ਧੀ ਆ, ਤੁਹਾਡੀ ਭੈਣ ਆ, ਉਹਨੂੰ ਬੇਪਤ ਕੀਤਾ ਜਾ ਸਕਦਾ, ਤੋਂ ਤੁਹਾਡੇ ਧਰਮ ਜਿਹੜੇ ਅਸਥਾਨ ਨੇ ਉਹ ਢਹਿ ਢੇਰੀ ਕੀਤੇ ਜਾ ਸਕਦੇ ਆ। ਤੇ ਜਿਹੜਾ ਸਾਡਾ ਬਲਦੇਵ ਕੁਮਾਰ ਆ ਇਹ ਇੱਥੇ ਆ ਕੇ ਸਾਨੂੰ ਉਂਗਲਾ ਦੇਣ ਲੱਗਿਆ ਹੋਇਆ ਵਾ ਜੀ ਪਾਕਿਸਤਾਨ ਬੜਾ ਮਾੜਾ ਜੇ, ਉੱਥੇ ਤਾਂ ਜੀ ਸਿੱਖਾਂ ਨੂੰ ਕਹਿੰਦੇ ਆ, ਹਿੰਦੂਆਂ ਨੂੰ ਕਹਿੰਦੇ ਆ ਮੁਸਲਮਾਨ ਬਣ ਜਾਓ, ਤੇ ਇੱਥੇ ਕੀ ਕਹਿੰਦੇ ਆ ਸਾਰੇ ਜ਼ੁਲਮ ਆ ਜਿਹੜੇ ਇਹ ਕਾਹਦੇ ਲਈ ਕੀਤੇ ਜਾਂਦੇ ਆ? ਇਹ ਸਿੱਖਾਂ ਨੂੰ ਇਸ ਗੱਲੋਂ ਦਹਿਸ਼ਤ ਪਾ ਕੇ ਕਿ ਜੇਕਰ ਹਿੰਦੁਸਤਾਨ ਮੇਂ ਰਹਿਣਾ ਹੈ ਤਾਂ ਜੈ ਸਿਆ ਰਾਮ ਹੀ ਕਹਿਣਾ ਹੈ। ਸਿੱਖਾਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਆ ਕਿ ਜੇ ਸਿੱਖੀ 'ਚ ਪਰਪੱਕ ਰਹੋਗੇ
ਤਾਂ ਤੁਹਾਡੇ ਨਾਲ ਬੜੀ ਕੁੱਤੇ ਖਾਣੀ ਹੋਊਗੀ। ਜੇ ਜ਼ੁਲਮਾਂ ਤੋਂ ਬਚਣਾ ਤਾਂ ਹਿੰਦੂ ਬਣ ਜਾਓ। ਨੰਬਰ 2, ਦੂਜੀ ਗੱਲ ਇਹ ਸਮਝਾਈ ਜਾ ਰਹੀ ਆ ਕਿ ਜਦੋਂ ਤੁਸੀਂ ਹਿੰਦੂ ਬਣ ਗਏ ਫਿਰ ਤੁਸੀਂ ਇਸ ਮੁਲਕ ਦੇ ਵਿੱਚ ਐਸ਼ਾਂ ਕਰੋਗੇ। ਐਸ਼ਾਂ ਤੋਂ ਜਿਨ੍ਹਾਂ ਨੂੰ ਨਜ਼ਾਰੇ ਲੈਣ ਦੀ ਜਾਂ ਹੋਰ ਹੈਗੀ ਆ ਇੱਛਾ, ਉਹਨਾਂ ਨੂੰ ਮੌਕਾ ਇਹ ਵਰਤਣਾ ਆਉਂਦਾ। ਤੇ ਹਰੇਕ ਸਿੱਖ ਤਾਂ ਇੰਨਾ ਸਿਆਣਾ ਜਾਂ ਕਮਲਾ ਨਹੀਂ ਹੈਗਾ। ਸਿਆਣਾ ਜਿਹੜਾ ਕਮਲਾ ਵੀ ਹੈ ਨਹੀਂਗਾ। ਹੁਣ ਸਿੱਖ ਨੂੰ ਪਤਾ ਹੈਗਾ ਕਿ ਮੈਨੂੰ ਆਪਦੇ ਧਰਮ 'ਚ ਪਰਪੱਕ ਰਹਿਣਾ ਚਾਹੀਦਾ, ਤੇ ਚਾਹੇ ਮੈਨੂੰ ਸਾਰੀ ਦੁਨੀਆ ਕਮਲਾ ਸਮਝੇ, ਤੇ ਆਪਾਂ ਐਡੇ ਹੀ ਕਮਲੇ ਵਧੀਆ। ਆਪਾਂ ਆਪਦੇ ਧਰਮ 'ਚ ਰਹਿ ਕੇ ਜਾਨ ਤਾਂ ਵਾਰ ਸਕਦੇ ਆ, ਸ਼ਹਾਦਤ ਤਾਂ ਪਾ ਸਕਦੇ ਆ, ਪਰ ਧਰਮ ਨਹੀਂ ਤਿਆਗਣਾ। ਤੇ ਜਿਹੜੇ ਬਾਹਲੇ ਸਿਆਣੇ ਆ ਉਹ ਡਾਕਟਰ ਮਨਮੋਹਨ ਸਿੰਘ ਵਰਗੇ ਨੇ, ਫਿਰ ਉਹ ਆਪਦੀ ਕੁੜੀ ਹਿੰਦੂ ਨੂੰ ਵਿਆਹ ਦਿੰਦੇ ਆ। ਤੇ ਜਦੋਂ ਨਵੰਬਰ 84 ਨੂੰ ਕਤਲੇਆਮ ਹੁੰਦਾ ਦਿਖਿਆ ਤੇ ਉਹ ਭੱਜ ਕੇ ਵਿਜੇ ਬਾਹਰ ਆ ਗਿਆ, ਜਵਾਈ ਸੀ ਜਿਹੜਾ, ਆ ਕੇ ਕਹਿੰਦਾ ਇਹ ਤਾਂ ਮੇਰਾ ਘਰ ਵਾ, ਮੈਂ ਹਿੰਦੂ ਆ। ਤੋ ਫਿਰ ਡਾਕਟਰ ਆਪਣੇ ਖੁਸ਼ਵੰਤ ਸਿੰਘ ਜਿਹੜਾ ਐਡਾ ਵੱਡਾ ਇੰਡੀਅਨ ਜਰਨਲਿਸਟ ਰਿਹਾ, ਸਾਡਾ ਸਿੱਖ ਜਰਨਲਿਸਟ ਤਾਂ ਹੈ ਨਹੀਂ ਵਿਚਾਰਾ, ਸਿੱਖਾਂ ਦੇ ਤਾਂ ਸਦਾ ਖਿਲਾਫ ਭੌਂਕਦਾ ਰਿਹਾ ਉਹ, ਤੇ ਉਹ ਕਹਿੰਦਾ ਫਿਰ ਤੇਰੇ ਕਹਿੰਦਾ ਹਿੰਦੂ ਜਵਾਈ ਕੰਮ ਆ ਗਿਆ। ਮਤਲਬ ਜੇ ਹਿੰਦੂ ਕੱਟੜਵਾਦ ਕੋਲੋਂ ਸਿੱਖਾਂ ਨੇ ਬਚਣਾ ਤਾਂ ਸੌਖਾ ਜਿਹਾ ਤਰੀਕਾ ਹੈਗਾ ਵੀ ਆਪਦੀ ਕੁੜੀ ਜਾਂ ਆਪਦੀ ਧੀ ਭੈਣ ਦਾ ਰਿਸ਼ਤਾ ਜਿਹੜਾ ਹਿੰਦੂਆਂ ਨੂੰ ਕਰ ਦਿਓ। ਸੋ ਹੁਣ ਜੇ ਬਲਦੇਵ ਕੁਮਾਰ ਜੀ ਇੱਥੇ ਆ ਕੇ ਤੁਸੀਂ ਚਾਹੁੰਦੇ ਹੋ ਨਾ ਵੀ ਸਿੱਖ ਖਨੀ ਤੁਹਾਡੇ ਮਗਰ ਲੱਗ ਕੇ ਪਾਕਿਸਤਾਨ ਨੂੰ ਗਾਲਾਂ ਕੱਢਣ ਲੱਗ ਜਾਣਗੇ ਜਾਂ ਮੁਸਲਮਾਨਾਂ ਨੂੰ ਉੱਥੇ ਭੰਡਣ ਲੱਗ ਜਾਣਗੇ, ਸਾਡੇ ਆਪਦੇ ਸਰੋਕਾਰ ਹੈਗੇ ਆ, ਅਸੀਂ ਵੀ ਪਾਕਿਸਤਾਨ ਤੋਂ ਬਾਹਲੇ ਖੁਸ਼ ਨਹੀਂ ਹੋ ਸਕਦੇ। ਅਸੀਂ ਵੀ ਮਤਲਬ ਜਿਹੜਾ ਹੈਗਾ ਉੱਥੇ ਸਾਰੇ ਮੁਸਲਮਾਨ ਜਿਹੜੇ ਸਾਡੀਆਂ ਧੀਆਂ ਭੈਣਾਂ ਦੇ ਨਾਲ ਗਲਤ ਕਰਦੇ ਆ ਉਹਨਾਂ ਤੋਂ ਉਨੇ ਹੀ ਦੁਖੀ ਆ ਜਿੰਨੇ ਇੱਥੋਂ ਆ। ਪਰ ਸਾਡੇ ਲਈ ਪਾਕਿਸਤਾਨ ਜਿਹੜਾ ਹੈਗਾ ਉਹ ਉਹੋ ਜਿਹਾ ਹੀ ਆ ਜਿਹੋ ਜਿਹਾ ਹਿੰਦੁਸਤਾਨ ਆ। ਇੱਥੇ ਨਰਿੰਦਰ ਮੋਦੀ ਜਿਹੜਾ ਹੈਗਾ ਜੇਕਰ ਸਿੱਖਾਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਦਾ, ਸਿੱਖਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ, ਜੇਕਰ ਉੱਥੇ ਇਮਰਾਨ ਖਾਨ ਇਦਾਂ ਕਰੇ ਤਾਂ ਅਸੀਂ ਉਹਨੂੰ ਵੀ ਉਵੇਂ ਮਤਲਬ ਦੇਖਾਂਗੇ। ਪਰ ਸਾਡੇ ਸਾਹਮਣੇ ਆ ਕਿ ਹਿੰਦੁਸਤਾਨ ਦੇ ਵਿੱਚ ਤਾਂ ਅੱਜ ਵੀ ਸਿੱਖਾਂ ਦੇ ਨਾਲ ਜਦੋਂ ਵਧੀਕੀ ਹੁੰਦੀ ਆ, ਜ਼ੁਲਮ ਹੁੰਦਾ, ਸਾਰਾ ਇੰਡੀਅਨ ਸਿਸਟਮ ਜ਼ਾਲਮ ਵੱਲ ਖੜਾ ਹੁੰਦਾ। ਪਰ ਉੱਥੇ ਇਮਰਾਨ ਖਾਨ ਨੇ ਕੀ ਕੀਤਾ, ਉੱਥੇ ਗਵਰਨਰ ਲਾਹੌਰ ਨੇ, ਪੰਜਾਬ ਦੇ ਗਵਰਨਰ ਨੇ ਕੀ ਕੀਤਾ, ਜਦੋਂ ਜਗਜੀਤ ਕੌਰ ਵਾਲਾ ਮਸਲਾ ਉੱਭਰਿਆ ਉਹਨੇ ਆਪਦੇ ਐਫਰਟਸ ਵਰਤੇ ਤੇ ਅਖੀਰ ਤੇ ਉਸ ਹਕੂਮਤ ਨੇ, ਪਾਕਿਸਤਾਨ ਦੇ ਮੁਸਲਮਾਨਾਂ ਨੇ, ਪਾਕਿਸਤਾਨ ਦੀ ਸਰਕਾਰ ਨੇ ਸਿੱਖਾਂ ਦਾ, ਹਾਲਾਂਕਿ ਉੱਥੇ ਬਹੁਤ ਘੱਟ ਗਿਣਤੀ ਆ, ਛੋਟੀ ਜੀ ਮਾਈਨੋਰਿਟੀ ਆ ਉੱਥੇ ਜਿਹੜੇ ਸਿੱਖ ਨੇ, ਪਰ ਸਿੱਖ ਸੈਂਟੀਮੈਂਟਸ ਦਾ ਸਾਰੇ ਦੁਨੀਆ ਦੇ ਸਿੱਖਾਂ ਦਾ ਖਿਆਲ ਰੱਖਦਿਆਂ ਹੋਇਆਂ ਪਾਕਿਸਤਾਨ ਦੇ ਲੋਕਾਂ ਨੇ, ਇਮਰਾਨ ਖਾਨ ਦੀ ਸਰਕਾਰ ਨੇ ਜਿਵੇਂ ਜਗਜੀਤ ਕੌਰ ਵਾਲੇ ਮਸਲੇ 'ਚ ਸਿੱਖਾਂ ਦਾ ਪੱਖ ਸੁਣਿਆ, ਕਰਿਆ ਤੇ ਉੱਤੇ ਐਕਟ ਕੀਤਾ। ਠੀਕ ਆ, ਗੰਦੇ ਬੰਦੇ ਹੁੰਦੇ ਆ। ਤੁਸੀਂ ਇਮਰਾਨ ਖਾਨ ਦੀ, ਇਹਦੀ ਦੂਜੇ ਦੀ, ਬਲਦੇਵ ਕੁਮਾਰ ਦੀ ਮੈਂ ਇੱਕ ਸੁਣਦਾ ਸੀਗਾ, ਕਹਿੰਦਾ ਜੀ ਉੱਥੇ ਕੋਈ ਮੁਸਲਮਾਨਾਂ 'ਚ ਇਸ ਤਰੀਕੇ ਦਾ ਰਿਵਾਜ ਵਾ ਕਿ ਦੂਜੇ ਧਰਮਾਂ ਦੇ ਬੰਦਿਆਂ ਨੂੰ ਪੱਟ ਕੇ ਜਾਂ ਕਿਸੇ ਤਰੀਕੇ ਨਾਲ ਉਹ ਬਣਾ ਕੇ ਉਹ ਵਧੀਆ ਹੈ ਨਾ, ਇਸ ਤਰ੍ਹਾਂ ਦੀ ਗੱਲ। ਤਾਂ ਭਾਈ ਜੇਕਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਰਿਵਾਜ ਹੈ ਵੀ ਆ ਜਾਂ ਕੋਈ ਇਸ ਤਰ੍ਹਾਂ ਦਾ ਨਿਯਮ ਹੈ ਤਾਂ ਉੱਥੇ ਉਹ ਵੀ ਤਾਂ ਹੈਗੇ ਆ ਜਿਹੜੇ ਇਸ ਧਰਮ ਦੇ, ਇਸ ਨਿਯਮ ਦੇ ਖਿਲਾਫ ਭੁਗਤ ਰਹੇ ਨੇ। ਪਰ ਇੱਥੇ ਕੀ ਆ, ਇੱਥੇ ਕੋਈ ਸਾਨੂੰ ਸੁਣਦਾ? ਇੱਥੇ ਹਰ ਹਿੰਦੂ ਨੂੰ ਚਾਅ ਚੜ ਜਾਂਦਾ ਜਦੋਂ ਕਿਸੇ ਸਿੱਖਾਂ ਉੱਤੇ ਜ਼ੁਲਮ ਹੁੰਦਾ। ਇੱਥੇ ਸਾਡੇ ਇਸ਼ਟ ਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੁੰਦੀ ਆ ਤੇ ਹਿੰਦੂ ਕਹਿੰਦਾ ਮੈਂ ਨਹੀਂ ਬਾਜ਼ਾਰ ਬੰਦ ਕਰਦਾ ਹੈਗਾ, ਉਹ ਕਿਹੜਾ ਕਰਨਾ, ਜਲੰਧਰ ਦੀ ਗੱਲ ਆ। ਇਸ ਅੰਮ੍ਰਿਤ ਪੰਜਾਬ ਦੀ ਧਰਤੀ ਉੱਤੇ ਵਸਦੇ ਹੋਏ ਮਲੇਰਕੋਟਲੇ ਦੇ ਤੇ ਹੋਰਨਾਂ ਥਾਵਾਂ ਦੇ ਮੁਸਲਮਾਨ ਤਾਂ ਉਹਨਾਂ ਦਿਨਾਂ 'ਚ ਗੁਰਦੁਆਰਿਆਂ ਦੀ ਰਾਖੀ ਲਈ ਸਾਡੇ ਨਾਲ ਖੜੇ ਸੀ ਸਿੱਖਾਂ ਦੇ, ਤੇ ਇੱਧਰ ਜਿਹੜਾ ਸੀਗਾ ਪੰਜਾਬ ਦਾ ਹਿੰਦੂ ਉਹ ਕਹਿੰਦਾ ਸੀ ਮੈਂ ਤਾਂ ਦੁਕਾਨਾਂ ਖੋਲਣੀਆਂ ਨੇ। ਹੁਣ ਜਿਸ ਨਰਿੰਦਰ ਮੋਦੀ ਨੂੰ ਬੜੀ ਧੂਮ-ਧਾਮ ਦੇ ਨਾਲ ਬਾਜੇ ਗਾਜੇ ਨਾਲ ਦੁਬਾਰਾ ਸੱਤਾ 'ਚ ਲੈ ਕੇ ਆਏ ਨੇ, ਉਹਨੇ ਅਕਲ ਟਿਕਾਣੇ ਲਿਆਂਦੀ ਆ। ਹੁਣ GST ਤੇ ਜਿਹੜਾ ਨੋਟਬੰਦੀ ਹੋਈ ਆ ਤੇ ਹੁਣ ਜਿੰਨੇ ਆਹ ਕਾਨੂੰਨ ਕਨਾਂਜੇ ਲਿਆਂਦੇ ਜਾ ਰਹੇ ਨੇ, ਹੁਣ ਅਸੀਂ ਤਾਂ ਪਹਿਲਾਂ ਵੀ ਇਹੀ ਭੁਗਤਦੇ ਰਹੇ ਹਾਂ, ਟਾਡਾ ਭੁਗਤਿਆ, ਪੋਟਾ ਭੁਗਤਿਆ ਤੇ ਹੁਣ ਪਤਾ ਨਹੀਂ ਆ ਜੂਏ ਪੀਏ ਵੀ ਲੈ ਜਾਂਦਾ। ਅਸੀਂ ਤਾਂ ਬੜਾ ਕੁਝ ਭੁਗਤਿਆ ਤੇ ਭੁਗਤਦੇ ਰਵਾਂਗੇ। ਪਰ ਜਿਹੜੇ ਐਤਕੀ ਤਾਰੇ ਨਰਿੰਦਰ ਮੋਦੀ ਐਂਡ ਕੰਪਨੀ ਇਹ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਹਿੰਦੂਆਂ ਨੂੰ ਦਿਖਾਉਣ ਜਾ ਰਹੀ ਆ, ਇਹ ਵੀ ਇੱਕ ਵੱਖਰੇ ਨਜ਼ਾਰਾ ਹੋਣਾ। ਸੋ ਜਿਹੜੀ ਹਾਕਮ ਜਮਾਤ ਆ ਇੱਥੇ, ਉਹ ਜਿਹੜੀ ਆ ਉਹ ਹਮੇਸ਼ਾ ਸਾਡੇ ਖਿਲਾਫ ਰਹੀ ਆ। ਤੇ ਬਲਦੇਵ ਕੁਮਾਰ ਜੀ ਕਿਰਪਾ ਕਰਕੇ ਆਪਦੇ ਆਪ ਨੂੰ ਸਿਆਣੇ ਬਣੋ, ਸਾਨੂੰ ਕਮਲੇ ਨਾ ਸਮਝੋ। ਸਿਆਣਪ ਤੁਹਾਡੀ ਇਹੀ ਆ ਕਿ ਸੱਚ ਨੂੰ ਮੰਨੋ ਕਿ ਉੱਥੇ ਕੋਈ ਤੁਹਾਡਾ ਧਾਰਮਿਕ ਤੌਰ ਦੇ ਉੱਤੇ, ਕੋਈ ਸਿਆਸੀ ਤੌਰ ਤੇ ਤੁਹਾਡਾ ਜ਼ੁਲਮ ਤੁਹਾਡੇ ਤੇ ਕੋਈ ਨਹੀਂ ਹੋਇਆ। ਤੁਸੀਂ ਉੱਥੇ ਇੱਕ ਸਿੱਖ ਦਾ ਕਤਲ ਕੀਤਾ, ਉਹ ਇਸ ਖਹਿਰੇ ਵਿੱਚ ਕੀਤਾ ਜਿਵੇਂ ਇੱਥੇ ਸਿਆਸੀ ਤੌਰ ਤੇ ਕਤਲ ਹੁੰਦੇ ਨੇ, ਪੰਜਾਬ 'ਚ ਜਾਂ ਭਾਰਤ 'ਚ ਵੀ ਹੁੰਦੇ ਨੇ ਕਤਲ, ਬੜੇ ਪੋਲੀਟੀਕਲ ਕਤਲ ਹੁੰਦੇ ਰਹੇ ਨੇ। ਤੋ ਜਿਹੜੇ ਪੋਲੀਟੀਕਲ ਰੈਵਲਰੀ ਦੇ ਵਿੱਚ ਤੁਸੀਂ ਉਹਦਾ ਕਤਲ ਕਰਤਾ ਡਾਕਟਰ ਸੂਰਨ ਸਿੰਘ ਦਾ, ਤੇ ਡਾਕਟਰ ਸੂਰਨ ਸਿੰਘ ਜਿਹੜਾ ਹੈ ਉਹਦੇ ਕਤਲ ਦੇ ਵਿੱਚ ਤੁਸੀਂ ਚਲੋ ਇੱਕ ਵਾਰੀ ਅਦਾਲਤ 'ਚੋਂ ਕਿਸੇ ਢੰਗ ਤਰੀਕੇ ਨਾਲ ਉੱਥੋਂ ਬਚ ਗਏ, ਤੇ ਜਦੋਂ ਤੁਸੀਂ ਉੱਥੋਂ ਨਿਕਲ ਆਏ ਹੁਣ ਉੱਥੇ ਤੁਹਾਨੂੰ ਦੁਬਾਰਾ ਅਦਾਲਤ ਨੇ ਸੰਮਨ ਕਰ ਲਿਆ।
ਜਦੋਂ ਅਦਾਲਤ ਵਿੱਚ ਤੁਹਾਨੂੰ ਦੁਬਾਰਾ ਸੰਮਣ ਕਰ ਲਿਆ ਗਿਆ ਤਾਂ ਤੁਹਾਨੂੰ ਇਸ ਗੱਲ ਦੀ ਪ੍ਰੋਬਲਮ ਹੋ ਗਈ ਕਿ ਲੈ ਬਈ ਆ ਤਾਂ ਕਸੂਤਾ ਕੰਮ ਹੋ ਗਿਆ, ਹੁਣ ਮੈਨੂੰ ਉੱਥੇ ਜਿਹੜੀ ਹੈਗੀ ਆ ਦੁਬਾਰਾ ਕਿਤੇ ਸਜ਼ਾ ਨਾ ਹੋ ਜਾਏ, ਕਿਉਂਕਿ ਤੁਹਾਨੂੰ ਲੱਗਦਾ ਵੀ ਐਵੇਂ ਨਹੀਂ ਸੰਮਣ ਹੋਇਆ, ਕੋਈ ਨਾ ਕੋਈ ਕਹਾਣੀ ਵਿੱਚ ਹੈਗੀ ਐਤਕੀ ਜਦੋਂ ਮੈਨੂੰ ਕੀਤਾ, ਤਾਂ ਤੁਸੀਂ ਆਪਦੀ ਸਜ਼ਾ ਤੋਂ ਬਚਣ ਦੇ ਲਈ। ਔਰ ਇਹੀ ਗੱਲ ਡਾਕਟਰ ਸੂਰਨ ਸਿੰਘ ਦੇ ਬੇਟੇ ਨੇ ਵੀ ਗੱਲ ਕਹੀ ਆ, ਮੀਡੀਆ ਦੇ ਵਿੱਚ ਉਹਦੀ ਸਾਰੀ ਗੱਲ ਆ ਚੁੱਕੀ ਆ। ਤੇ ਸ਼ੁਕਰ ਕਰਦਾ, ਮੈਨੂੰ ਥੋੜੇ ਦਿਨ ਪਹਿਲਾਂ ਜੇ ਕੋਈ ਹੋਰ ਗੱਲ ਚੇਤੇ ਆ ਗਈ, ਮੇਰਾ ਕੋਈ ਮਿੱਤਰ ਸੀ, ਉਹ ਕਹਿਣ ਲੱਗਿਆ ਵੀ ਯਾਰ ਜਿੰਨੇ ਗੁਰਦੁਆਰੇ ਨੇ ਸਾਰੇ ਸੰਸਾਰ ਦੇ ਵਿੱਚ, ਉੱਥੇ ਜਿਹੜੇ ਕਾਬਜ ਨੇ ਲੋਕ, ਉਹ ਪੰਥਕ ਗੱਲ ਕਰਨ ਨਹੀਂ ਦਿੰਦੇ, ਵੀ ਪੰਥ ਦੀ ਗੱਲ, ਬਾਬਾ ਜਰਨੈਲ ਸਿੰਘ ਦੀ ਗੱਲ, ਸਿੱਖ ਸਮੱਸਿਆਵਾਂ ਦੀ ਗੱਲ, ਖਾਲਿਸਤਾਨੀ ਧਿਰਾਂ ਦੀ ਗੱਲ ਗੁਰਦੁਆਰਿਆਂ ਦੇ ਵਿੱਚ ਹੋਣ ਨਹੀਂ ਦਿੱਤੀ ਜਾਂਦੀ। ਤੇ ਬਹੁਤ ਔਖਾ, ਬੜਾ ਉਹਨੇ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਮੈਂ ਉਹਨੂੰ ਆਖਿਆ ਵੀ ਮਿੱਤਰ ਪਿਆਰਿਆ, ਜਦੋਂ ਮਹੰਤ ਸ਼ਾਹੀ ਕਾਬਜ ਸੀ ਗੁਰਧਾਮਾਂ ਦੇ ਉੱਤੇ, ਉਸ ਵੇਲੇ ਸਿੰਘ ਸਭਾ ਲਹਿਰ ਜਦੋਂ ਉੱਭਰੀ ਤਾਂ ਸਿੰਘ ਸਭਾ ਲਹਿਰ ਵਾਲਿਆਂ ਨੇ ਆਪਦੇ ਨਵੇਂ ਵੱਖਰੇ ਗੁਰਧਾਮ ਜਾਂ ਵੱਖਰੇ ਸੈਂਟਰ ਖੜੇ ਕੀਤੇ। ਅੱਜ ਸਾਰੇ ਭਾਰਤ ਵਿੱਚ ਤੈਨੂੰ ਦਿਖਦੇ ਹੋਣਗੇ, ਪੰਜਾਬ ਵਿੱਚ ਆਮ ਨੇ ਗੁਰਦੁਆਰਾ ਸਿੰਘ ਸਭਾ, ਤੇ ਹਰੇਕ ਸ਼ਹਿਰ 'ਚ ਹੁੰਦਾ। ਉਹ ਪਹਿਲੋਂ ਜਿਹੜਾ ਚੱਲ ਰਿਹਾ ਸੀ ਉਹਦੇ ਪੈਰਲਲ ਉਹਨਾਂ ਨੇ ਥਾਟ ਦੇਤਾ, ਤੇ ਉਸ ਥਾਂ ਨੂੰ ਵਰਤ ਕੇ, ਸਿੰਘ ਸਭਾ ਗੁਰਦੁਆਰਾ ਸਾਹਿਬਾਨ ਦੇ ਪਲੇਟਫਾਰਮ ਨੂੰ ਵਰਤ ਕੇ ਉਹਨਾਂ ਨੇ ਮਿਹਨਤ ਕੀਤੀ, ਜਿਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਵਾਲੇ ਜਿਹੜੇ ਅਕਾਲੀ ਸੀਗੇ ਉਹ ਪੈਦਾ ਹੋਏ। ਚਲੋ ਉਸ ਅਕਾਲੀ ਲਹਿਰ ਨੇ ਗੁਰਦੁਆਰਾ ਸੁਧਾਰ ਲਹਿਰ ਮੌਕੇ ਸ਼ਾਂਤਮਈ ਢੰਗ ਤਰੀਕਿਆਂ ਦੇ ਨਾਲ ਅੰਗਰੇਜ਼ ਹਕੂਮਤ ਵੇਲੇ ਜਿਹੜਾ ਸੀਗਾ ਆਪਦੇ ਮਸਲੇ ਹੱਲ ਕਰਨੇ ਚਾਹੇ, ਪਰ ਨਾਲ ਦੀ ਨਾਲ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਬੱਬਰ ਅਕਾਲੀ ਲਹਿਰ ਪੈਦਾ ਹੋਈ, ਤੇ ਉਹ ਗਦਰ ਜਿਹੜੀ ਲਹਿਰ ਆ ਉਹਦਾ ਵੀ ਇੱਕ ਵਿੱਚ ਉਹਦੇ ਰੋਲ ਆ ਜਾਂਦਾ। ਸੋ ਇਹ ਸਾਰੇ ਜਿਹੜੇ ਨੇ, ਜੇ ਤੂੰ ਧਿਆਨ ਮਾਰੇ, ਮੈਂ ਆਪਦੇ ਮਿੱਤਰ ਨੂੰ ਕਹਿ ਰਿਹਾ ਸੀ ਕਿ ਉਹਨਾਂ ਨੇ ਪੈਰਲਲ ਨਵੇਂ ਪਲੇਟਫਾਰਮ ਦੇਤੇ, ਤੇ ਇਹ ਜਿਹੜੇ ਪਲੇਟਫਾਰਮ ਸਿੰਘ ਸਭਾ ਲਹਿਰ ਵਾਲੇ ਪੈਦਾ ਹੋਏ, ਇਹ ਆਲੇ ਦੁਆਲੇ ਦੀਆਂ ਲੋੜਾਂ ਚੋਂ ਆਪਣੇ ਆਪ ਨਿਕਲ ਆਉਂਦੇ ਹੁੰਦੇ ਨੇ। ਕੁਛ ਆਲੇ ਦੁਆਲੇ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਕੁਦਰਤ ਜਾਂ ਜਿਹੜਾ ਹੈਗਾ ਮਾਹੌਲ ਆ ਉਹ ਤੁਹਾਡੇ ਹੱਕ 'ਚ ਕਿਵੇਂ ਭੁਗਤ ਜਾਵੇ। ਤੇ ਇਹੀ ਹੁਣ ਹੋਇਆ ਵਾ ਵੀ ਜਦੋਂ ਭਾਰਤ ਸਰਕਾਰ ਨੇ ਪੰਜਾਬ ਦੇ ਵਿੱਚ ਸਾਡੀ ਸੰਘੀ ਘੁੱਟਤੀ, ਤੇ ਦੂਜੇ ਪਾਸੇ ਸਾਰੀਆਂ ਸਾਡੀਆਂ ਜਨਤਕ ਸਰਗਰਮੀਆਂ ਜਿਹੜੀਆਂ ਪੰਥਕ ਸਰਗਰਮੀਆਂ ਸੀਗੀਆਂ ਉਹ ਤਾਂ ਬੰਦ ਹੋ ਗਈਆਂ ਇੱਕ ਤਰੀਕੇ ਨਾਲ। ਉੱਥੇ ਤਾਂ ਬਹੁਤ ਉਹੋ ਜਿਹੀ ਗੱਲ ਰਹੀ ਨਹੀਂ ਜਿਹੜੀ ਪਹਿਲਾਂ ਹੁੰਦੀ ਸੀ। ਤੇ ਵਿਦੇਸ਼ਾਂ ਵਿੱਚ ਵੀ ਸਾਰੇ ਗੁਰਦੁਆਰਿਆਂ 'ਚ ਆਪਦੇ ਏਜੰਟ ਕਾਬਜ ਕਰਵਾਤੇ, ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਜਾਂ ਪੰਥ ਦੀ ਗੱਲ ਨਹੀਂ ਕਰਨੀ, ਤੇ ਨਹੀਂ ਹੋਣ ਦਿੱਤੀ ਜਾਂਦੀ। ਪਰ ਇਹ ਵੀ ਤਾਂ ਆਪਾਂ ਨੂੰ ਮੰਨਣਾ ਪਊਗਾ ਕਿ ਇਸੇ ਦੌਰ ਵਿੱਚ ਸੋਸ਼ਲ ਮੀਡੀਆ ਆ ਗਿਆ, ਤੇ ਸੋਸ਼ਲ ਮੀਡੀਆ ਰਾਹੀਂ ਦੱਬ ਕੇ ਪੰਥ ਦੀ ਗੱਲ ਕਰੋ, ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨ ਦੀ ਗੱਲ ਕਰੋ, ਰੱਜ ਕੇ ਗੱਲ ਕਰੋ, ਤੇ ਇਹਦਾ ਲਾਹਾ ਲਓ। ਹੁਣ ਕੀ ਹੋਇਆ ਕਿ ਬਲਦੇਵ ਕੁਮਾਰ ਨੇ ਬਲਦੇਵ ਸਿੰਘ ਬਣ ਕੇ ਸਿੱਖਾਂ ਨੂੰ ਜਦੋਂ ਬਗਲਾਉਣਾ ਚਾਹਿਆ ਤਾਂ ਅੱਧੇ ਘੰਟੇ ਦੇ ਵਿੱਚ ਪਾਕਿਸਤਾਨ ਤੋਂ ਇਹਦਾ ਰਿਐਕਸ਼ਨ ਆ ਗਿਆ। ਕੱਲ ਦੇ ਅਜੀਤ ਅਖਬਾਰ ਵਿੱਚ, ਅੱਜ ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਪਾਕਿਸਤਾਨ ਤੋਂ ਡਾਕਟਰ ਸੂਰਨ ਸਿੰਘ ਦੇ ਬੇਟੇ ਦਾ ਵੀ ਬਿਆਨ ਆ ਜਿਹੜੇ ਉਹ ਲੱਗ ਗਏ, ਕਿਉਂਕਿ ਅੱਜ ਸੋਸ਼ਲ ਮੀਡੀਆ, ਟੈਲੀਫੋਨ ਨੇ ਜਿਹੜੇ ਹੈਗੇ ਆ ਮਿੰਟੋ ਮਿੰਟੀ ਪਤਾ ਲੱਗ ਜਾਂਦਾ। ਸੋ ਭਾਰਤੀ ਹਕੂਮਤ ਜਿਹੜੀ ਆ ਉਹ ਇਹ ਮਤ ਸੋਚੇ, ਜਾਂ ਕੋਈ ਬਲਦੇਵ ਕੁਮਾਰ ਇਹ ਮਤ ਸੋਚੇ ਕਿ ਹੁਣ ਅੱਗੇ ਵਾਲਾ ਟਾਈਮ ਆ ਤੇ ਕੋਈ ਗੱਲ ਦਾ ਪਤਾ ਨਹੀਂ ਲੱਗੂਗਾ। ਅੱਗੇ ਨਾਲੋਂ ਹੁਣ ਹਾਲਾਤ ਬਦਲ ਚੁੱਕੇ ਆ, ਮਿੰਟੋ ਮਿੰਟੀ ਸੱਚਾਈ ਸਾਹਮਣੇ ਆ ਜਾਂਦੀ ਆ। ਤੇ ਇਹ ਤਾਂ ਠੀਕ ਆ ਕਿ ਜਿਵੇਂ ਕਸ਼ਮੀਰ ਦੇ ਵਿੱਚ ਸਾਰੇ ਤੁਸੀਂ ਇੰਟਰਨੈਟ ਵਗੈਰਾ ਬੰਦ ਕਰਤਾ ਤੇ ਦੁਨੀਆ ਨੂੰ ਇਹ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ ਉੱਥੇ ਕੀ ਵਾਪਰਦਾ, ਤੇ ਦੁਨੀਆ ਦੇ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕੌਣ ਸਾਡੇ ਲਈ ਹਾਦਾ ਨਾਰਾ ਮਾਰ ਰਿਹਾ। ਪਰ ਇਹ ਗੱਲ ਬਿਲਕੁਲ ਝੂਠੀ ਆ ਕਿ ਜਦੋਂ ਸਾਰੇ ਆਹ ਸਾਧਨ ਤੇ ਸਰੋਤ ਸਾਡੇ ਕੋਲ ਹੋਣ ਤੇ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗੂ। ਸੋ ਇਸ ਵੇਲੇ ਦੁਨੀਆ ਭਰ ਦੇ ਵਿੱਚ ਲੋਕ ਜਾਣਦੇ ਆ ਕਿ ਜਿਹੜਾ ਬਲਦੇਵ ਸਿੰਘ ਬਣ ਕੇ ਪੱਗ ਨੀਲੀ ਕਾਲੀ ਜੀ ਬੰਨ ਕੇ ਐ ਪਤੰਦਰ ਲੱਗਦਾ ਤਾਂ ਐ ਆ ਨਾ ਜਿਵੇਂ ਹੁਣ ਗੁਰਦੁਆਰਾ ਸਾਹਿਬ ਤੋਂ ਉੱਠ ਕੇ ਆਇਆ ਹੁੰਦਾ ਕੋਈ ਚੰਗਾ ਸਿੱਖ ਭਰਾ ਸਾਡਾ, ਤੇ ਐ ਦਾੜਾ ਪ੍ਰਕਾਸ਼ ਕਰਕੇ ਕੁੜਤਾ ਪਜਾਮਾ ਪਾ ਕੇ ਸਿੱਖਾਂ ਵਰਗਾ ਭੇਸ ਬਣਾ ਕੇ ਬਲਦੇਵ ਸਿੰਘ ਜੇ ਬਲਦੇਵ ਕੁਮਾਰ ਬਣ ਕੇ ਸਾਡੇ ਸਾਹਮਣੇ ਪੇਸ਼ ਹੋਵੇ ਵੀ ਸਾਨੂੰ ਕਹਿੰਦੇ ਪਤਾ ਹੀ ਨਹੀਂ ਲੱਗਣਾ। ਸੋ ਇਹਦਾ ਜਿਹੜਾ ਹੀਜ ਪਿਆਜ ਆ ਉਹ ਨੰਗਾ ਹੋ ਚੁੱਕਿਆ। ਸਾਰੀ ਦੁਨੀਆ ਜਾਣਦੀ ਆ ਕਿ ਇਹ ਇੱਕ ਸਿੱਖ ਦਾ ਕਾਤਲ ਆ। ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਊਗੀ ਕਿ ਜਿਹੜਾ ਭਾਰਤੀ ਤੰਤਰ ਤੇ ਉਹਨਾਂ ਸਿੱਖਾਂ ਨੂੰ ਬਰਗਲਾਉਂਦਾ ਰਹਿੰਦਾ ਕਿ ਇਸ ਸਿਸਟਮ 'ਚ ਯਕੀਨ ਰੱਖੋ, ਤਾਂ ਉਹ ਸਿਸਟਮ 'ਚ ਯਕੀਨ ਰੱਖਣ ਵਾਲੇ ਸਿੱਖਾਂ ਦੀ ਪਰਵਾਹ ਕੋਈ ਕਰਦਾ ਕਿ ਨਹੀਂ? ਕਿਉਂਕਿ ਉਹ ਸਿੱਖ ਕਦੇ ਨਹੀਂ ਚਾਹਣਗੇ ਕਿ ਇੱਕ ਸਿੱਖ ਦੇ ਕਾਤਲ ਨੂੰ ਇੱਥੇ ਉਵੇਂ ਸਿਆਸੀ ਸ਼ਰਮ ਦਿੱਤੀ ਜਾਵੇ ਜਿਵੇਂ ਕਿ ਪਹਿਲਾਂ ਡਾਕਟਰ ਆਪਣੇ ਉਹ ਜਗਦੀਸ਼ ਚੈਟਲਰ ਵਰਗੇ, ਸੱਜਣ ਕੁਮਾਰ ਵਰਗਿਆਂ ਨੂੰ ਤਾਂ ਕਹਿੰਦੇ ਸਜ਼ਾਵਾਂ ਦੇਣੀਆਂ, ਤੇ ਇੱਧਰ ਇੱਕ ਹੋਰ ਕਾਤਲ ਨੂੰ ਇੱਥੇ ਤੁਸੀਂ ਠਹਿਰਾ ਰਹੇ ਹੋ। ਜੇ ਇਹ ਸਿੱਖ ਹੁੰਦਾ ਤਾਂ ਵੀ ਇਹਨੂੰ ਵਾਪਸ ਧੱਕਣਾ ਚਾਹੀਦਾ ਸੀ, ਜੇ ਇਹ ਮੁਸਲਮਾਨ ਹੁੰਦਾ ਤਾਂ ਵੀ ਇਹਨੂੰ ਵਾਪਸ ਧੱਕਣਾ ਚਾਹੀਦਾ ਸੀ, ਜੇ ਹੁਣ ਇਹ ਹਿੰਦੂ ਆ ਤਾਂ ਵੀ ਇਹਨੂੰ ਬਖਸ਼ਣਾ ਨਹੀਂ ਚਾਹੀਦਾ, ਕਿਉਂਕਿ ਇੱਕ ਬੇਦੋਸ਼ੇ ਸਿੱਖ ਦਾ ਕਾਤਲ ਆ
ਤੇ ਸਾਰੇ ਸਿੱਖ ਜਗਤ ਦਾ, ਸਾਰੇ ਸੰਸਾਰ ਦੇ ਵਿੱਚ ਇਹ ਗੱਲ ਸਿਰ ਨੀਵਾਂ ਕਰਨ ਵਾਲੀ ਹੋਊਗੀ ਕਿ ਇਹ ਬੰਦਾ ਪਾਕਿਸਤਾਨ ਤੋਂ ਆਇਆ ਤੇ ਭਾਰਤ ਵਿੱਚ ਇੱਥੇ ਇੱਛਾ ਕਰਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।